ਜਦੋਂ ਚਾਬੀਆਂ ਦਾ ਮੋਰਚਾ ਫਤਹ ਹੁੰਦਾ ਤੇ ਗਾਂਧੀ ਟੈਲੀਗ੍ਰਾਮ ਭੇਜਦਾ ਬਾਬਾ ਖੜਕ ਸਿੰਘ ਨੂੰ ਕਿ ਜੀ ਤੁਸੀਂ ਯੂ ਹੈਵ ਵਨ ਦਾ ਫਸਟ ਬੈਟਲ ਆਫ ਫਰੀडम ਆਫ ਇੰਡੀਆ। ਹੁਣ ਸਿੱਖਾਂ ਦਾ ਇਹ ਫਰਜ਼ ਹੈ ਕਿ ਵੀ ਉਹ ਸਾਰੇ ਮੁਲਕ ਦੇ ਨੂੰ ਆਜ਼ਾਦ ਕਰਵਾਉਣ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਨੇ ਸੰਬੋਧਨ ਕੀਤਾ ਤਾਂ ਉਹਨੇ ਕਿਹਾ ਕਿ ਮਿਸਗਾਈਡਡ ਪੈਟਰੀਓਟ, देखो भुल्लड़ देश भक्त। उन्होंने कहा जी भी मैंने गुरु ग्रंथ साहब पढ़ा है, मुझे तो कोई हिंदू वेदों से और हिंदू ग्रंथों से अलग उसमें कुछ भी नज़र नहीं आया। उदा कहना सी कि ये सिख कृपान क्यों उठाई हुई है, इसकी तो कोई ज़रूरत नहीं है। भगत सिंह नूं फांसी दित्ती जाण वाली सी, सारा मुल्क भगत सिंह दे हक च उस वेले खलोता सी। इरविन भी चाहुंदा सी कि गांधी एक बारी कह दे कि भी इहनूं छड्ड दिओ, पर गांधी ने नहीं किया और उन्हें कहा कि जी मैं बिल्कुल कंडेम करदा। सरदार उधम सिंह ने 21 साल बाद जाके उन्होंने टारगेट किया माइकल ओडवायर नूं लंडन दे विच गांधी दा एक्ट ऑफ एन मैडमैन, और जिहड़ा वो जैटसन सैकटरी सी जख्मी होया उहदे बारे बड़ा फिक्र किया भी मैं दुआ करदा भी वो ठीक हो जाए। गांधी और दूजे तुर के बाबा खड़क सिंह दे घर गए और ये ऑन रिकॉर्ड है, और बाबा खड़क सिंह इवन बाहर लैण भी नहीं आया, अंदर आए और उत्थे इन्होंने ऐलान किया 1929 कि कोई भी संविधान भारत दे विच ऐसा नहीं बनाया जाएगा जिहड़ा सिखां नूं कबूल ना हो। उसे ही दीवान दे विच सीसगंज दे एक मधसूदन सिंह खलो गया, उन्हें कहा कि भी जे तुसीं दगा कीता सिखां दे नाल ते ये गांधी दे लफ्ज़ ने, कहंदे फिर सिख एक बहादुर कौम है और तुहाडे गुरु ने तुहानूं तलवार दित्ती हुई है और तुहानूं पता है भी तुसीं फिर की करना है। क्यों सिख लीडरशिप अकाली लीडरशिप उस जाड़ दे विच फसी, मास्टर तारा सिंह जां ज्ञानी करतार सिंह जां बलदेव सिंह जिन्होंने असीं जिहड़ा मुख दोषी मानदे, पर बाकी सिख कित्थे सी? ओवरऑल इन्ना कुछ चल रहा सी, किसी ने ਜਿਹੜਾ ਇਸ ਗੱਲ ਨੂੰ ਕਿਉਂ ਅਨੁਭਵ ਨਹੀਂ ਕੀਤਾ ਕਿ ਭਾਈ ਇਸ ਬੰਦੇ ਦੇ ਮਾਈਂਡ 'ਚ ਕੀ ਚੱਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਲ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 30 ਜਨਵਰੀ 2025 17 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਆਪਾਂ ਆਪਣੇ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਮਹਿਤਾਬ ਸਿੰਘ ਕਾਲੋਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਹਿਤਾਬ ਸਿੰਘ ਕਾਲੋਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਅੱਜ 30 ਜਨਵਰੀ ਦਾ ਦਿਨ ਹੈ। ਸੋ ਅੱਜ ਤੋਂ ਠੀਕ 70 ਸਾਲ ਪਹਿਲਾਂ 30 ਜਨਵਰੀ 1948 ਨੂੰ ਬਿਰਲਾ ਮੰਦਿਰ ਦਿੱਲੀ ਵਿੱਚ MK ਗਾਂਧੀ ਦਾ ਕਤਲ ਹੋਇਆ ਸੀ ਔਰ ਗਾਂਧੀ ਦੀ ਸ਼ਖਸੀਅਤ ਨੇ ਦੇ ਧੁਰ ਅੰਦਰ ਹਿੰਦੂ ਰਾਜ ਵਸਿਆ ਹੋਇਆ ਸੀ। ਸੋ ਜਿਸ ਨੂੰ ਉਹ ਰਾਮ ਰਾਜ ਦਾ ਲਵਾਉਣਾ ਨਾਮ ਦਿੰਦਾ ਸੀ। ਸੋ ਸਿੱਖ ਧਰਮ ਅਤੇ ਸਿੱਖ ਕੌਮ ਪ੍ਰਤੀ ਉਸਨੇ ਆਪਣੀ ਨਫ਼ਰਤ ਦਾ ਕਈ ਵਾਰ ਇਜ਼ਹਾਰ ਕੀਤਾ ਸੀ, ਪਰ ਕੀ ਕਾਰਨ ਹੈ ਕਿ ਉਸ ਵੇਲੇ
ਅਕਾਲੀ ਲੀਡਰਸ਼ਿਪ ਗਾਂਧੀ ਨਹਿਰੂ ਦੇ ਚੁੰਗਲ ਵਿੱਚ ਜਾ ਫਸੀ ਔਰ ਸਿੱਖ ਕੌਮ ਫਿਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਵਿੱਚ ਆ ਫਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਮਹਿਤਾਬ ਸਿੰਘ ਕਾਲੋਂ ਵਰਜੀਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਇਹ ਵੀ ਜਿਨ੍ਹਾਂ ਦਾ ਆਪਣਾ ਰੋਲ ਵੀ ਸੰਘਰਸ਼ ਦੇ ਵਿੱਚ ਰਿਹਾ ਹੈ, ਹਾਈਲੀ ਐਜੂਕੇਟਿਡ, ਇੱਥੇ ਵੀ ਸਫਲ ਕਾਰੋਬਾਰੀ ਨੇ ਔਰ TV 84 ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਨੇ। ਈਵਨ ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਲਈ ਵੀ ਫੰਡ ਰੇਜ਼ਿੰਗ ਵਾਸ਼ਿੰਗਟਨ DC 'ਚ ਕਰਦੇ ਸੀ ਤਾਂ ਇਹਨਾਂ ਦਾ ਇੱਕ ਅਹਿਮ ਰੋਲ ਹੁੰਦਾ ਸੀ। ਨਾਈਸ। ਹੁਣ ਵੀ ਜਿਹੜਾ 15 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਬਰੈਡਕ ਕਮੇਟੀ ਦੇ ਸਹਿਯੋਗ ਨਾਲ ਫੰਡ ਰੇਜ਼ਿੰਗ ਕੀਤਾ, ਉਸ 'ਚ ਵੀਰ ਮਹਿਤਾਬ ਸਿੰਘ ਔਰ ਉਹਨਾਂ ਦੇ ਹੋਰ ਸਾਥੀਆਂ ਨੇ ਵੀ ਜਿਹੜਾ ਉਹ ਭਰਪੂਰ ਆਪਣਾ ਜਿਹੜਾ ਉਹ ਯੋਗਦਾਨ ਪਾਇਆ। ਸੋ ਇਹ ਸਮੁੱਚਾ ਪਰਿਵਾਰ, ਇਹਨਾਂ ਦੇ ਪਿਤਾ ਜੀ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ 'ਚ ਸਨ, ਉਹ ਬੜੇ ਹੀ ਸੁਲਝੇ ਹੋਏ। ਅਨਫੋਰਚੂਨੇਟਲੀ ਉਹਨਾਂ ਦਾ ਇੱਕ ਐਕਸੀਡੈਂਟ ਦੇ ਵਿੱਚ ਦੇਹਾਂਤ ਹੋਇਆ ਜਦੋਂ ਕਲੀਵਲੈਂਡ ਓਹਾਇਓ ਸਨ। ਖੁਸ਼ਵੰਤ ਸਿੰਘ ਜਿਹੜੇ ਪਿਛਲੇ ਦਿਨਾਂ 'ਚ ਸਾਡੇ ਨਾਲ ਕਲੀਵਲੈਂਡ ਓਹਾਇਓ ਮਿਲੇ ਜੀ ਔਰ ਉਦੋਂ ਵੀ ਉੱਥੇ ਵੀ ਉਹਨਾਂ ਨੇ ਕੰਟਰੀਬਿਊਟ ਕੀਤਾ। ਉਹ ਇਹਨਾਂ ਦੇ ਛੋਟੇ ਭਰਾਤਾ ਨੇ ਮਹਿਤਾਬ ਸਿੰਘ ਦੇ, ਔਰ ਇਹਨਾਂ ਦੀ ਪੰਥ ਪ੍ਰਤੀ, ਸਿੱਖੀ ਪ੍ਰਤੀ ਜਿਹੜੀ ਕੰਟਰੀਬਿਊਸ਼ਨ ਹੈ। ਬਾਕੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ ਤੇ ਬਹੁਤ ਕੁਝ ਜਿਹੜਾ ਹੈ ਉਹ ਫੇਸ ਵੀ ਹੁੰਦਾ ਹੈ, ਪਰ ਗੁਰੂ ਨੇ ਸਾਨੂੰ ਇਹੀ ਹਦਾਇਤ ਕੀਤੀ ਹੋਈ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀਏ। ਸੋ ਜਿਹੜਾ ਜਿੱਥੇ ਜਿੱਥੇ ਜੋ ਕੁਝ ਵੀ ਕੰਟਰੀਬਿਊਟ ਕਰ ਰਿਹਾ ਹੈ, ਜਿਸ ਲੈਵਲ ਤੇ ਜਾ ਕੇ ਕੋਈ ਜਿਹੜਾ ਆਪਣਾ ਯੋਗਦਾਨ ਪਾ ਰਿਹਾ, ਉਸ ਦੀ ਸਰਾਹਨਾ ਕਰਨੀ ਬਣਦੀ ਹੈ ਜੀ। ਪ੍ਰੋਗਰਾਮ ਦੇ ਸ਼ੁਰੂ 'ਚ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਜਿਹੜੀ ਟ੍ਰੈਜਡੀ ਅਮਰੀਕਾ ਦੀ ਧਰਤੀ ਤੇ ਵਾਸ਼ਿੰਗਟਨ ਰੀਗਨ ਨੈਸ਼ਨਲ ਏਅਰਪੋਰਟ ਜਿਹੜਾ ਵਾਈਟ ਹਾਊਸ ਤੋਂ 3-4 ਕਿਲੋਮੀਟਰ ਦੂਰ ਹੈ, ਕੱਲ੍ਹ ਸ਼ਾਮ 9 ਵਜੇ ਦੇ ਕਰੀਬ ਵਾਪਰੀ, ਜਦੋਂ ਕਿ ਇੱਕ ਕੈਂਸਾਸ ਸਿਟੀ ਤੋਂ ਉੱਡਿਆ ਜਹਾਜ਼ ਜਿਹਦੇ 'ਚ US ਫਿਗਰ ਸਕੇਟਸ ਦੇ ਬਹੁਤ ਸਾਰੇ ਪਰਿਵਾਰ ਸਨ। ਇਹਨਾਂ ਦੇ ਵਿੱਚ ਈਵਨ 1994 ਦੇ ਵਿੱਚ ਵਰਲਡ ਪੇਅਰ ਰਸ਼ੀਆ ਦਾ ਜਿਨ੍ਹਾਂ ਨੇ ਵਰਲਡ ਚੈਂਪੀਅਨਸ਼ਿਪ ਜਿੱਤੀ ਸੀ, ਉਹ ਵੀ ਉਹਨਾਂ ਦੀਆਂ ਫੈਮਲੀਜ਼, ਬਹੁਤ ਸਾਰੇ ਕੋਚ, ਕਿਉਂਕਿ ਕੈਂਸਾਸ ਸਿਟੀ ਦੇ ਵਿੱਚ ਫਿਗਰ ਸਕੇਟਿੰਗ ਦਾ ਜਿਹੜਾ ਇੱਕ ਹਫ਼ਤੇ ਦਾ ਇਹਨਾਂ ਦਾ ਟੂਰਨਾਮੈਂਟ ਸੀ। ਤੇ ਦੂਸਰੇ ਪਾਸੇ ਇੱਕ ਅਪਾਚੀ ਫੌਜੀ ਹੈਲੀਕਾਪਟਰ ਜਿਸ ਦੇ ਵਿੱਚ 3 ਫੌਜੀ ਸਵਾਰ ਸਨ, ਉਹਨਾਂ ਦਾ ਟਕਰਾਅ ਹੋਇਆ ਔਰ ਪੋਟਾਮਕ ਰਿਵਰ, ਕਿਉਂਕਿ ਜਿਹੜੀ ਵੱਡੀ ਰਿਵਰ ਹੈ ਪੋਟਾਮਕ ਹੀ ਡਿਵਾਈਡ ਕਰਦੀ ਹੈ, ਇੱਕ ਪਾਸੇ ਵਾਸ਼ਿੰਗਟਨ DC ਹੈ, ਦੂਸਰੇ ਪਾਸੇ ਵਰਜੀਨੀਆ, ਔਰ ਉਸ ਦੇ ਵਿੱਚ ਜਿਹੜਾ ਹੈ ਬੜੇ ਜਿਸ ਲੈਵਲ ਦਾ ਐਕਸੀਡੈਂਟ ਹੋਇਆ, ਆਈਸ ਸੀ ਦਬੀ ਹੋਈ ਔਰ ਭਾਵੇਂ 300 ਦੇ ਕਰੀਬ ਜਿਹੜੇ ਰੈਸਕਿਊਅਰ ਨੇ ਔਰ ਵਲੰਟੀਅਰਸ ਵੀ ਇਮੀਡੀਏਟ ਪਹੁੰਚ ਗਏ, ਪਰ ਕੋਈ ਵੀ ਕਿਸੇ ਦੀ ਜਾਨ ਨਹੀਂ ਬਚਾਈ ਜਾ ਸਕੀ। ਹਾਲਾਂ ਇਸ ਸਾਰੇ ਨੂੰ ਲੈ ਕੇ ਹੁਣ ਡਰਟੀ ਪੋਲਿਟਿਕਸ ਜਿਹੜੀ ਅਮਰੀਕਾ 'ਚ ਅੱਗੇ ਨਹੀਂ ਸੀ ਹੁੰਦੀ ਹੈ, ਇੱਕ ਬੜਾ ਅਫਸੋਸਨਾਕ ਰੁਝਾਨ ਹੈ ਕਿ ਬਲੇਮ ਗੇਮ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਪ੍ਰੈਸ ਬਰੀਫਿੰਗ ਕੀਤੀ ਉਹਦੇ 'ਚ ਉਹਨਾਂ ਨੇ ਡਾਈਵਰਸਿਟੀ ਕਿ ਜਿਹੜੇ ਲੋਕ 33,000 ਦੇ ਕਰੀਬ ਜਿਹੜੇ ਨੇ ਉਹ EMPLOYE ਨੇ ਸਾਰੇ 'ਚ, ਔਰ ਕਿਉਂਕਿ ਕਿਤੇ ਨਾ ਕਿਤੇ ਲੈਪਸ ਤਾਂ ਕੰਟਰੋਲ ਰੂਮ ਦਾ ਹੀ ਹੁੰਦਾ ਹੈ ਵੀ, ਔਰ ਵੈਸੇ ਵੀ ਇਹ ਬਿਲਕੁਲ ਜਿਵੇਂ ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ, ਇੱਥੇ ਵੀ ਜਿਹੜਾ ਲਗਵਾੜੀਆ ਏਅਰਪੋਰਟ ਹੈ ਜਾਂ ਦੂਸਰੇ ਨੇ ਬਿਲਕੁਲ ਪਾਣੀ ਨਾਲ ਹੁੰਦਾ ਹੈ, ਉਹ ਤਾਂ ਰਿਵਰ ਹੈ ਔਰ ਉਹਦੇ 'ਚ ਟ੍ਰੈਫਿਕ ਇੰਨਾ ਜ਼ਿਆਦਾ ਹੈ ਔਰ ਕਿਹਦੀ ਗਲਤੀ ਹੈ ਕੀ ਹੈ। ਹਾਲਾਂ ਜਿਹੜੀ ਲੇਟੈਸਟ ਖਬਰ ਮੈਂ ਦੇਖ ਰਿਹਾ ਸੀ, ਜਿਹੜੇ ਹਰ ਜਹਾਜ਼ ਦਾ ਬਲੈਕ ਬਾਕਸ ਹੁੰਦਾ ਹੈ ਉਹ ਪਹਿਲਾਂ ਰਿਕਵਰ ਨਹੀਂ ਸੀ ਹੋ ਰਿਹਾ, ਹੁਣ ਬਲੈਕ ਬਾਕਸ ਰਿਕਵਰ ਹੋਇਆ ਔਰ ਉਹਦੇ 'ਚ ਜ਼ਾਹਰ ਹੈ ਕਿ ਵੀ ਉਹ ਜਿਹੜਾ ਜਹਾਜ਼ ਸੀ ਉਹ ਤਾਂ ਕਈ ਹਿੱਸਿਆਂ 'ਚ ਟੁੱਟਿਆ। ਜਿਹੜਾ ਮਿਲਟਰੀ ਪਲੇਨ ਹੈ ਉਹ ਡਾਈਵ ਡੀਪ ਹੋਇਆ, ਉਹਦਾ ਬਹੁਤਾ ਨੁਕਸਾਨ ਨਹੀਂ ਹੋਇਆ, ਪਰ ਸਾਰੇ ਮਾਰੇ ਗਏ। ਨੁਕਸਾਨ ਤਾਂ ਬਲੈਕ ਬਾਕਸ ਰਿਕਵਰ ਹੋਇਆ, ਇਨਵੈਸਟੀਗੇਸ਼ਨ ਹੋਏਗੀ। ਔਰ ਦੂਸਰਾ ਸ਼ਾਇਦ 22-23 ਸਾਲ ਬਾਅਦ ਅਮਰੀਕਾ ਦੀ ਹਿਸਟਰੀ 'ਚ ਇਸ ਲੈਵਲ ਦਾ ਪਾਰਟ ਹੋਇਆ। ਹਾਲਾਂ ਇਹ ਅਫਸੋਸਨਾਕ ਹੈ। ਮੈਂ ਅੱਜ ਹੀ ਕਿਸੇ ਹੋਰ ਥਾਂ ਤੇ ਦੇਖ ਰਿਹਾ ਸੀ ਕਿ ਦੁਬਈ ਦੁਨੀਆ ਦਾ ਇੱਕ ਐਸਾ ਏਅਰਪੋਰਟ ਬਣ ਗਿਆ ਕਿ 2024 ਦੇ ਵਿੱਚ ਉਸ ਏਅਰਪੋਰਟ ਦੇ ਉੱਤੇ ਜਿਹੜਾ ਹੈ
ਲਗਭਗ 100 ਮਿਲੀਅਨ ਲੋਕਾਂ ਨੇ ਟਰੈਵਲ ਕੀਤਾ ਉਸ ਥਾਂ ਤੇ ਉਤਰੇ। ਉਹ ਦੁਨੀਆ ਦਾ ਬਿਜ਼ੀਐਸਟ 에ਅਰਪੋਰਟ ਹੈ। ਸੋ ਅਮਰੀਕਾ ਜਿਹਦੇ ਕੋਲ ਜਿਹੜਾ ਟੈਕਨੋਲੋਜੀ ਦੇ ਵਿੱਚ ਔਰ ਦੂਸਰੇ 'ਚ ਮਾਸਟਰ ਹੈ ਔਰ ਹਰ ਚੀਜ਼ ਨੂੰ ਬਹੁਤ ਜਿਹੜਾ ਇਨਵੈਸਟੀਗੇਸ਼ਨ 'ਚੋਂ ਲੰਘਾਇਆ ਜਾਂਦਾ ਹੈ। ਔਰ ਇਹ ਇੱਕ ਟ੍ਰੈਜਡੀ ਹੈ ਕਿ ਅੱਜ ਦੀ ਟੈਕਨੋਲੋਜੀ ਦੇ ਚੱਲਦੇ ਆ ਜਿਹੜਾ ਇਸ ਕਿਸਮ ਦਾ ਹਾਦਸਾ ਹੋਣਾ ਜ਼ਾਹਰ ਹੈ ਹਿਊਮਨ ਐਰਰ ਹੈ। ਇੱਕ ਹੁੰਦਾ ਵੀ ਕੋਈ ਕੁਦਰਤੀ ਇੱਕ ਜ਼ਮਾਨਾ ਹੁੰਦਾ ਸੀ ਕਿ ਵੀ ਜਦੋਂ ਕੋਈ ਕਾਰਨ ਨਾ ਲੱਭੇ ਤੇ ਇਹ ਹੁੰਦਾ ਸੀ ਮੈਟਲ ਫਟੀਗ। ਇਹ ਮੈਨੂੰ ਯਾਦ ਹੈ ਵੀ ਪ੍ਰੀ ਮੈਡੀਕਲ ਦੀ ਫਿਜ਼ਿਕਸ ਜਦੋਂ ਅਸੀਂ ਇਹਨੂੰ ਪੜ੍ਹਦੇ ਸੀ ਤਾਂ ਲੱਗਦਾ ਸੀ ਵੀ ਬੰਦਾ ਤਾਂ ਥੱਕਦਾ ਹੈ, ਮੈਟਲ ਵੀ ਕਦੇ ਹੁੰਦੀ ਹੈ। ਸੋ ਉਹ ਇਹੀ ਹੁੰਦਾ ਸੀ ਕਿ ਵੀ ਆਲ ਆਫ ਏ ਸਡਨ ਜਦੋਂ ਉਦੋਂ ਹਾਦਸੇ ਹੁੰਦੇ ਸੀ ਅੱਜ ਤੋਂ 30 35 40 ਸਾਲ ਪਹਿਲਾਂ ਤਾਂ ਇੱਕ ਰੀਜ਼ਨ ਹੁੰਦਾ ਸੀ ਮੈਟਲ ਫਟੀਗ ਕਿ ਮੈਟਲ ਦੇ ਵਿੱਚ ਵੀ ਇੱਕ ਆਪਣੇ ਆਪ 'ਚ ਫਟੀਗ ਇਹਦਾ ਕੋਈ ਜ਼ਰੂਰੀ ਨਹੀਂ ਹੈ ਕਿ ਕੋਈ ਟੈਕਨੀਕਲ ਨੁਕਸ ਹੋਏ, ਲੇਕਿਨ ਇਹ ਜ਼ਾਹਰਾ ਤੌਰ 'ਤੇ ਹਿਊਮਨ ਐਰਰ ਹੈ ਔਰ ਇਹ ਇੱਕ ਦੁਖਦਾਈ ਹਾਦਸਾ ਹੈ। ਔਰ ਇਹਦੇ 'ਚ ਅਸੀਂ ਜਿੱਥੇ ਹਮਦਰਦੀ ਦਾ ਇਜ਼ਹਾਰ ਕਰ ਸਕਦੇ ਹਾਂ ਔਰ ਇਹ ਅਫਸੋਸਨਾਕ ਹੈ ਵੀ ਇਸ ਵੇਲੇ ਜਿਹੜਾ ਪੋਲੀਟੀਕਲ ਸਰਕਲ ਚੱਲ ਰਿਹਾ ਹੈ ਉਹਦੇ 'ਚ ਹਰ ਚੀਜ਼ ਦੇ ਲਈ ਬੀਤੇ ਨੂੰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਬਰਾਕ ਓਬਾਮਾ ਔਰ ਬਾਈਡਨ ਪੀਰੀਅਡ ਦੇ ਵਿੱਚ ਜਿਹੜਾ ਡਾਈਵਰਸ ਸਟਾਫ ਮਤਲਬ ਇਹ ਹੈ ਵੀ ਹਰ ਇੱਕ ਨੂੰ ਬਰਾਬਰੀ ਦੇਣ ਦੀ ਗੱਲ ਜਾਂ ਉਹਦੇ 'ਚ ਐਫਰਮੇਟਿਵ ਪ੍ਰੋਗਰਾਮ ਵੀ ਸੀ। ਉਸ ਦੇ ਵਿੱਚ ਇਵਨ ਟਰੰਪ ਨੇ ਕਿਹਾ ਜੀ ਲੂਲੇ ਲੰਗੜੇ ਅੰਨੇ ਕਾਣੇ ਦੂਜੇ ਤੀਜੇ ਜਿਹੜੇ ਸਾਰੇ ਪ੍ਰੈਫਰਡ ਜਿਹੜੀਆਂ ਡਿਸੇਬਿਲਿਟੀ ਵਾਲਿਆਂ ਨੂੰ ਵੀ ਹਾਇਰ ਕੀਤਾ ਉਹਦਾ ਰੀਜ਼ਨ ਹੈ। ਹਾਲਾਂਕਿ ਇਹ ਅਮਰੀਕਾ 'ਚ ਕਦੇ ਨਹੀਂ ਹੁੰਦਾ ਕਿ ਵੀ ਜਦੋਂ ਤੱਕ ਤੁਸੀਂ ਤੁਹਾਡੀ ਜਾਂਚ ਇਨਵੈਸਟੀਗੇਸ਼ਨ ਤੋਂ ਬਾਅਦ ਕਿਸੇ ਨਤੀਜੇ 'ਤੇ ਨਾ ਪਹੁੰਚੇ। ਸੋ ਇਸ ਸਾਰੇ ਦੇ ਚਲਦਿਆਂ ਇਹ ਇੱਕ ਅਫਸੋਸਨਾਕ ਪਾਰਟ ਹੈ ਕਿਉਂਕਿ ਅਮਰੀਕਾ ਦਾ ਜਿਹੜਾ ਇੱਕ ਪਾਰਟ ਹਮੇਸ਼ਾ ਹੀ ਮੈਂ ਐਡਮਾਇਰ ਕਰਦਾ ਜਿਵੇਂ ਜਦੋਂ ਟ੍ਰਾਂਸਫਰ ਆਫ ਪਾਵਰ ਹੁੰਦੀ ਹੈ ਇੱਕ ਪ੍ਰੈਜ਼ੀਡੈਂਟ ਬਰੀਫ ਕਰਦਾ ਹੈ ਕਾਫੀ ਹੁੰਦੀ ਹੈ ਔਨਰੇਬਲੀ ਉਹ ਜਹਾਜ਼ 'ਤੇ ਜਾਂਦਾ ਹੈ ਦੂਸਰਾ ਆਉਂਦਾ ਹੈ ਫਿਰ ਦੁੱਖ ਵੇਲੇ ਸਾਰੇ ਇਕੱਠੇ ਹੁੰਦੇ ਨੇ ਜਿਹੜੇ ਸਾਰੇ ਐਕਸ ਪ੍ਰੈਜ਼ੀਡੈਂਟ ਹੁੰਦੇ ਨੇ ਜਾਂ ਆਮ ਤੌਰ ਦੇ ਉੱਤੇ ਵੀ ਅਮਰੀਕਾ ਦੇ ਵਿੱਚ 2-3 ਚੀਜ਼ਾਂ ਦੇ ਮਾਮਲੇ ਜਦੋਂ ਮੈਡੀਕਲ ਲੀਵ ਦਾ ਇਸ਼ੂ ਹੋਏ ਕੋਈ ਮਹਿਕਮਾ ਹੋਏ ਤੁਹਾਨੂੰ ਜਿੰਨਾ ਮਰਜ਼ੀ ਸਖਤ ਬੌਸ ਵੰਸ ਤੁਹਾਨੂੰ ਸਰੀਰਕ ਤੁਸੀਂ ਮੈਡੀਕਲ ਲੀਵ ਲਈ ਕਰਦੇ ਹੋ ਕੋਈ ਡਿਨਾਇਲ ਨਹੀਂ ਹੁੰਦੀ ਔਰ ਇਹ ਇੱਕ ਬਿਲਕੁਲ ਇਸ ਨੂੰ ਇੱਕ ਸੈਕਰੋਸੈਂਕਟ ਮੰਨਿਆ ਜਾਂਦਾ ਵੀ ਤੁਸੀਂ ਬਿਮਾਰ ਹੋ ਨੋ ਕੁਐਸਚਨ ਆਸਕਡ। ਇਸੇ ਤਰ੍ਹਾਂ ਜਦੋਂ ਕੋਈ ਟ੍ਰੈਜਡੀ ਹੁੰਦੀ ਹੈ ਤੁਸੀਂ ਮੋਰਨਿੰਗ ਪੀਰੀਅਡ 'ਚੋਂ ਜਾਂ ਕਿਸੇ ਹੋਰ 'ਚੋਂ ਜਾਂ ਉਦੋਂ ਵੀ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ ਜਾਂ ਰਾਦਰ ਸਾਰੇ ਹੀ ਤੁਹਾਡੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਨੇ। ਪਰ ਮੈਂ ਇਹ ਦੇਖਿਆ ਵੀ ਵਿਦਿਨ 24 ਆਵਰਸ ਅਜੇ ਨਹੀਂ ਬੀਤੇ ਕੱਲ ਤੋਂ ਲੈ ਕੇ ਤੇ ਅੱਜ ਦੁਪਹਿਰੇ ਇਸ ਦੇ ਉੱਤੇ ਬਲੇਮ ਗੇਮ ਚੱਲ ਰਹੀ ਸੀ। ਪਰ ਅਗੇਨ ਇਹ ਹੁਣ ਜੇ ਇੱਕ ਨਵੀਂ ਰੂਲ ਬੁੱਕ 'ਚ ਇਹ ਕੁਛ ਆ ਗਿਆ ਹੈ ਤੇ ਅਸੀਂ ਕਰ ਵੀ ਕੀ ਸਕਦੇ ਇਹ ਸਾਰੇ ਦਾ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ। ਅੱਜ 30 ਜਨਵਰੀ ਦਾ ਦਿਨ ਹੈ ਔਰ ਜ਼ਾਹਰ ਹੈ ਜਿਵੇਂ ਤੁਸੀਂ ਕਿਹਾ ਵੀ ਜਦੋਂ 30 ਜਨਵਰੀ ਕੁਛ ਦਿਨ ਐਸੇ ਨੇ ਕਿਉਂਕਿ ਸ਼ਾਇਦ ਇੱਥੋਂ ਵਾਲਿਆਂ ਨੂੰ ਕਦੇ ਉਹ ਸਟ੍ਰਾਈਕ ਨਹੀਂ ਕਰਦਾ ਹੋਣਾ ਪਰ ਸਾਡੇ ਮਾਈਂਡ 'ਚ ਤਾਂ ਇੱਕਦਮ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਉਹ ਭਾਵੇਂ 14 ਨਵੰਬਰ ਆਏ ਤਾਂ ਪਤਾ ਹੈ ਕਿ ਚਾਚਾ ਨਹਿਰੂ ਜਿੰਦਾਬਾਦ ਹਾਂਜੀ ਉਹ ਸਾਰੇ ਨਿਆਣੇ ਇਕੱਠੇ ਕਰਕੇ ਸਕੂਲਾਂ ਦੇ ਚਾਚਾ ਬਣਾਇਆ ਸੀ ਔਰ 2 ਅਕਤੂਬਰ ਗਾਂਧੀ ਦਾ ਜਨਮ ਦਿਨ ਦੇ ਨਾਲ ਜੋੜਿਆ ਹੋਇਆ ਸੀ ਤੇ 30 ਜਨਵਰੀ ਗਾਂਧੀ ਦੀ ਅਸੈਸੀਨੇਸ਼ਨ 30 ਜਨਵਰੀ 1948 ਨੂੰ ਦਿੱਲੀ ਦੇ ਬਿਰਲਾ ਮੰਦਰ 'ਚ ਜਦੋਂ ਕਿ ਪ੍ਰਾਰਥਨਾ ਸਭਾ ਦੇ ਲਈ ਗਾਂਧੀ ਆ ਰਿਹਾ ਸੀ ਉਸ ਦਾ ਦੇ ਉੱਤੇ ਜਿਹੜਾ ਫਾਇਰ ਹੋਏ ਨਥੂਰਾਮ ਗੋਡਸੇ ਨੇ ਕੀਤੇ। ਹਾਲਾਂ ਜਿਵੇਂ ਉਹ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਕਿ ਜੀ ਉਹਨੇ ਅਖੀਰਲੇ ਲਫ਼ਜ਼ ਉਹਨੇ ਹੇ ਰਾਮ ਜਾਂ ਹਾਏ ਰਾਮ ਕਹੇ। ਹਾਲਾਂ ਜਿਹੜੇ ਬਿਲਕੁਲ ਕਲੋਜ਼ ਵਿਟਨੈਸ ਸੀ ਬਾਹਰਲਾ ਇੱਕ ਅੱਧੇ ਕਰ ਉਹਨਾਂ ਨੇ ਕਿਹਾ ਜੀ ਹੀ ਵਾਜ਼ ਸਾਇਲੈਂਟ ਕੁਛ ਨਹੀਂ ਪਰ ਉਹਨਾਂ ਨੇ ਜਦੋਂ ਹੁਣ ਮਹਾਤਮਾ ਜੋ ਬਣਾਇਆ ਹੋਇਆ ਤਾਂ ਫਿਰ ਮਹਾਤਮਾ ਦੇ ਮੂੰਹ ਜਾਣ ਲੱਗੇ ਰਾਮ ਨਾ ਨਿਕਲੇ ਤੇ ਉਹ ਫਿਰ ਗੱਲ ਬਣਦੀ ਨਹੀਂ ਹੈ। ਸੋ ਬਹੁਤ ਕੁਛ ਕਨਕੌਕਟ ਕੀਤਾ ਜਾਂਦਾ ਹੈ ਕਿਵੇਂ ਕਹਾਣੀਆਂ ਹੁਣ ਤਾਂ ਇਤਿਹਾਸ ਦੇ ਵੀ ਜਿਹੜਾ ਕਰੰਟ ਕੀ ਵਾਲੇ 'ਤੇ ਵੀ ਕੋਈ ਤਬਾਰ ਨਹੀਂ ਹੈ। ਜਿਵੇਂ ਮੈਂ ਕੱਲ੍ਹ ਜ਼ਿਕਰ ਕੀਤਾ ਸੀ ਕੱਲ੍ਹ ਜਾਂ ਪਰਸੋਂ ਕਿ ਉਹਨੇ ਅਰੁਣ ਸ਼ੌਰੀ ਨੇ ਸਾਵਰਕਰ ਜਿਹੜਾ ਹਿੰਦੂਤਵਾ ਦਾ ਪਿਓ ਹੈ ਜਿਹਨੇ ਟਰਮ ਕਾਇਨ ਕੀਤੀ ਔਰ ਜਿਹਨੇ ਨਥੂਰਾਮ ਗੋਡਸੇ ਨੇ ਮਾਰਿਆ ਗਾਂਧੀ ਨੂੰ ਉਹ ਸਾਵਰਕਰ ਦਾ ਹੀ ਚੇਲਾ ਸੀ ਕਿਉਂਕਿ ਈਵਨ ਇੱਕ ਮੈਗਜ਼ੀਨ ਜਿਹੜਾ ਸਾਵਰਕਰ ਕੱਢਦਾ ਸੀ ਉਹਦਾ ਵੀ ਉਹ ਐਡੀਟਰ ਰਿਹਾ ਔਰ ਉਹਦੇ ਨਾਲ ਆਮਟੇ ਗੋਡਸੇ ਵੀ ਭਰਾ ਉਹਦਾ ਬੜਾ ਜਿਹਨੂੰ
ਉਮਰ ਕੈਦ ਹੋਈ ਸੀ, ਉਹ ਵੀ ਉਹਦਾ 'ਚ ਹਿੱਸਾ ਸੀ। ਸੋ ਸਾਵਰਕਰ ਦੇ ਬਾਰੇ ਕਿੰਨੇ ਝੂਠ ਜਿਹੜੇ ਨੇ ਉਹ ਸਿਰਜੇ ਗਏ ਨੇ, ਔਰ ਅਰੁਣ ਸ਼ੌਰੀ ਨੇ ਆਪਣੀ ਕਿਤਾਬ ਦੇ ਵਿੱਚ ਕਿਹਾ ਹੈ। ਹੁਣ ਇੱਕ ਉਹਦਾ ਸਾਵਰਕਰ ਦੀ ਕਹਾਣੀ 'ਚ ਹੁੰਦਾ ਹੈ ਕਿ ਜੀ ਉਹਨੂੰ ਮਦਨ ਲਾਲ ਢੀਂਗਰਾ ਇੱਕ ਅੰਮ੍ਰਿਤਸਰ ਦਾ ਨੌਜਵਾਨ ਸੀ ਜਿਹਨੇ 1909 ਦੇ ਨੇੜੇ ਉਸ ਨੂੰ ਇੱਕ ਲਾਰਡ ਨੂੰ ਗੋਲੀ ਨਾਲ ਉਡਾਇਆ ਸੀ। ਤੇ ਉਦੋਂ ਸੀ ਕਿ ਵੀ ਜਿਹੜੀਆਂ 30 ਪਿਸਤੌਲਾਂ ਸਮਗਲ ਕਰਕੇ UK ਤੋਂ ਭਾਰਤ ਭੇਜੀਆਂ ਗਈਆਂ, ਸਮੁੰਦਰੀ ਜਹਾਜ਼ ਹੀ ਸੀ ਉਦੋਂ, ਵੀ ਉਹਦੇ 'ਚ ਸਾਵਰਕਰ ਦਾ ਹੱਥ ਸੀ। ਔਰ ਸਾਵਰਕਰ ਨੂੰ ਇੰਗਲੈਂਡ 'ਚੋਂ ਲਿਆ ਕੇ ਟਰਾਇਲ ਦੇ ਲਈ ਜਿਹੜਾ ਲਿਆਂਦਾ ਜਾ ਰਿਹਾ ਸੀ। ਤਾਂ ਇੱਕ ਕਹਾਣੀ ਬੜੀ ਜਿਹੜੀ ਅਸੀਂ ਵੀ ਪੜ੍ਹਦੇ ਰਹੇ ਕਿ ਜੀ ਫਲਾਂ ਫਰਾਂਸ ਦੇ ਜਾਂ ਦੂਜੇ ਕਿੱਥੇ ਕਿਵੇਂ ਉਹਨੇ ਸਾਵਰਕਰ ਨੇ ਜਹਾਜ਼ 'ਚੋਂ ਕੁੱਦਿਆ, ਪਾਣੀ ਦੀਆਂ ਛੱਲਾਂ ਦੇ ਨਾਲ ਉਹ ਘੁਲਦਿਆਂ ਦੂਜੇ ਦੌੜ ਕੇ ਉਹ ਲੈਂਡ 'ਤੇ ਚਲਾ ਗਿਆ, ਔਰ ਦੂਸਰਾ ਉਹਨੇ ਕਿਵੇਂ ਆਪਣਾ ਐਸਕੇਪ ਕੀਤਾ। ਔਰ ਹੁਣ ਉਹ ਸਾਹਮਣੇ ਆਉਂਦਾ ਕਿ ਵੀ ਉਹ ਤਾਂ ਸ਼ਿਪ ਲੱਗਾ ਹੋਇਆ ਸੀ ਉੱਥੇ, ਵਾਕਿੰਗ ਡਿਸਟੈਂਸ ਹੀ ਸੀ 4 ਕਦਮ ਦਾ, ਉਹਨੇ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੋਈ ਜਿਹੜੀ ਕਹਾਣੀ ਕਿ ਜੀ ਉਹ ਇਹਨੇ ਸਮੁੰਦਰ ਦੇ ਵਿੱਚ ਕੁੱਦ ਪਿਆ ਔਰ ਦੂਜੇ ਕੰਢੇ ਜਾ ਲੱਗਾ। ਹੁਣ ਇਸ ਕਿਸਮ ਦੇ ਬਹੁਤ ਸਾਰੇ ਤੁਹਾਨੂੰ ਵਾਕਿਆ ਇਵੇਂ ਹੀ ਲਾਲਾ ਲਾਜਪਤ ਰਾਏ ਹਾਂਜੀ, ਜਿਹਨੂੰ ਜਿਹੜਾ ਕੋਈ ਡਾਂਗਾ ਵੱਜੀਆਂ ਹੀ ਨਹੀਂ, ਮਰਿਆ TB ਦੇ ਨਾਲ ਔਰ ਦੂਸਰੀ ਸਿਫਿਲਿਸ ਦੇ ਨਾਲ। ਲੇਕਿਨ ਮਤਲਬ ਤੁਸੀਂ ਦੇਖੋ ਵੀ ਮੀਡੀਆ ਇਹਨਾਂ ਦੇ ਕੋਲ ਸੀ, ਇਹਨਾਂ ਨੇ ਐਸੇ ਹੀ ਮੀਡੀਆ 'ਚ ਅਗਲੇ ਦਿਨ ਕਹਾਣੀ ਬਣਾਈ ਕਿ ਜੀ ਲਾਜਪਤ ਰਾਏ ਜਿਹੜਾ ਜਦੋਂ ਸਾਈਮਨ ਕਮਿਸ਼ਨ ਆਇਆ ਉਹਦੇ ਖਿਲਾਫ ਪ੍ਰੋਟੈਸਟ ਦੇ ਵਿੱਚ ਉਹ ਲੀਡ ਕਰ ਰਿਹਾ ਸੀ। ਲੇਕਿਨ ਕਹਾਣੀ ਅਖਬਾਰਾਂ 'ਚ ਛਾਪੀ ਗਈ ਕਿ ਜਦੋਂ ਉਹਨੇ ਸਾਂਡਰਸ ਨੇ ਜਿਹੜਾ ਉਹਨੂੰ ਡਾਂਗਾ ਮਾਰੀਆਂ ਤੇ ਗਾਂਧੀ ਨੇ ਉਹਨੇ ਲਾਜਪਤ ਰਾਏ ਨੇ ਮਰਨ ਤੋਂ ਪਹਿਲਾਂ ਕਿਹਾ ਕਿ ਮੇਰੇ ਬਦਨ पर पड़ी एक एक लाठी ब्रिटिश ताबूत के लिए अखीरले कील साबित हो गई कि भी। और उन्होंने इवें प्रेजेंट किया कि जी जिन्होंने लाजपत राय नूं लाठियां नाल मारता। और फिर एक इस किस्म की एक होर दुर्गा नां दी बीबी बंगालन, उन्हें पंजाब आके फिर ਕਿਹਾ ਕਿ ਕੀ ਪੰਜਾਬ ਦੀ ਜਵਾਨੀ ਨਪੁੰਸਕ ਹੋ ਗਈ ਹੈ ਕਿ ਉਹ ਲਾਲਾ ਜੀ ਦੀ ਮੌਤ ਦਾ ਬਦਲਾ ਨਹੀਂ ਲੈ ਸਕਦੀ। ਔਰ ਭਗਤ ਸਿੰਘ ਵਰਗੇ ਜਿਹੜੇ, ਹੁਣ ਮੈਂ ਮੂਰਖ ਲਫ਼ਜ਼ ਤਾਂ ਨਹੀਂ ਕਹਿਣਾ ਚਾਹੁੰਦਾ, ਹੁਣ ਉਹ ਇੱਕ ਪ੍ਰੋਵੋਕੇਸ਼ਨ ਹੁੰਦੀ ਹੈ ਕਿ ਵੀ ਤੂੰ ਇਹ ਤਾਂ ਸਾਡੀ ਪੰਜਾਬ ਦੀ ਜਵਾਨੀ ਨੂੰ, ਹੁਣ ਉਹ ਸਾਰਾ ਹੀ ਨੈਰੇਟਿਵ ਝੂਠਾ। ਪਹਿਲੀ ਗੱਲ ਤੇ ਲਾਜਪਤ ਰਾਏ ਦਾ ਆਪਣਾ ਕਿਰਦਾਰ ਕੀ ਸੀ, ਫਿਰ ਈਵਨ ਉਹ ਸਾਰੀ ਕਹਾਣੀ ਝੂਠੀ ਘੜੀ ਗਈ। ਸੋ ਇਸੇ ਤਰ੍ਹਾਂ ਜਦੋਂ ਅਸੀਂ ਈਵਨ ਗਾਂਧੀ ਨੂੰ ਲੈ ਕੇ ਜਿਹੜਾ ਗਾਂਧੀ ਦਾ ਇੱਕ ਪਰਸੋਨਾ ਬਣਾਇਆ ਗਿਆ ਹੈ, ਉਸ ਦੇ ਵਿੱਚ ਬਹੁਤ ਕੁਛ ਐਸਾ ਹੈ। ਔਰ ਇਹਦੇ 'ਚ ਇਕੱਲਾ ਇਹੀ ਨਹੀਂ ਕਿ ਵੀ ਲਾਰਡ ਵਾਵਲ ਜਿਹਨੇ ਆਪਣੀਆਂ ਮੈਮੋਇਰਸ ਦੇ ਵਿੱਚ ਜਾਂ ਜੋ ਡਾਇਰੀ ਲਿਖਦਾ ਸੀ, ਉਹਨੇ ਉਹਦੇ 'ਚ ਉਹਨੇ ਕਿਹਾ ਕਿ ਵੀ ਆਈ ਡੋਂਟ ਨੋ ਵਾਈ ਪੀਪਲ ਕਾਲ ਹਿਮ ਏ ਮਹਾਤਮਾ, ਹੀ ਇਜ਼ ਏ ਵੈਰੀ ਸ਼ਰੂਡ ਪੋਲੀਟੀਸ਼ੀਅਨ। ਨਹੀਂ, ਇਹ ਉਹਦਾ ਵਾਵਲ ਦਾ ਕਹਿਣਾ ਹੈ। ਮੈਂ ਜ਼ਿਕਰ ਕੀਤਾ ਸੀ ਪਿਛਲੇ ਦਿਨਾਂ 'ਚ ਡਾਕਟਰ BR ਅੰਬੇਦਕਰ, ਜਿਨ੍ਹਾਂ ਦਾ ਇੱਕ ਇੰਟਰਵਿਊ BBC ਦੇ ਨਾਲ ਆਡੀਓ 'ਚ ਹੈ, ਮੈਨੂੰ ਸੁਣਨ ਦਾ ਮੌਕਾ ਮਿਲਿਆ। ਤੇ ਅੰਬੇਦਕਰ ਨੇ ਵੀ ਕਿਹਾ ਕਿ ਵੀ ਉਹ ਤਾਂ ਗਾਂਧੀ ਤਾਂ ਜਿਹੜੇ ਆਮ ਲੋਕਾਂ ਦਾ ਵੀ ਕੋਈ ਮੋਰਲ ਆਸਪੈਕਟ ਹੁੰਦਾ ਉਸ ਤੋਂ ਵੀ ਘਟੀਆ ਜਾਂ ਛੋਟਾ ਸੀ। ਮਹਾਤਮਾ ਨੂੰ ਕਹਿਣਾ ਜਾਂ ਦੂਜਾ, ਇਹ ਤਾਂ ਇਸ ਲਫ਼ਜ਼ ਦੀ ਤੋਹੀਨ ਹੈ। ਔਰ ਇਸੇ ਤਰ੍ਹਾਂ ਮੁਹੰਮਦ ਅਲੀ ਜਿਨ੍ਹਾਂ ਨੇ ਗਾਂਧੀ ਦੇ ਟਰੈਪ ਤੋਂ ਬਚੇ, ਔਰ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਈਵਨ ਜਦੋਂ 30 ਜਨਵਰੀ 1948 ਨੂੰ ਗਾਂਧੀ ਦਾ ਮਰਡਰ ਹੋਇਆ ਤੇ ਮਿਸਟਰ ਜਿਨ੍ਹਾਂ ਨੇ ਜਿਹੜੀ ਟੈਲੀਗ੍ਰਾਮ, ਉਹਨਾਂ ਜ਼ਮਾਨਿਆਂ 'ਚ ਟੈਲੀਗ੍ਰਾਮ ਹੀ ਭੇਜੀ ਜਾਂਦੇ ਸੀ, ਉਹਨਾਂ ਨੇ ਕਿਹਾ ਸੀ ਕਿ ਵੀ ਕੰਡੋਲੈਂਸਿਸ ਔਨ ਦਾ ਡੈਥ ਆਫ ਗ੍ਰੇਟ ਹਿੰਦੂ ਲੀਡਰ ਮਹਾਤਮਾ ਗਾਂਧੀ। ਗ੍ਰੇਟ ਹਿੰਦੂ ਲੀਡਰ MK ਗਾਂਧੀ, ਉਹ ਕਦੇ ਮਹਾਤਮਾ ਨਹੀਂ ਸੀ ਕਹਿੰਦੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ, ਜੇ ਅਸੀਂ ਹਿੰਦੂਤਵਾ ਦੇ ਐਂਗਲ ਤੋਂ ਦੇ, ਭਾਵੇਂ ਉਹਨੂੰ ਮਾਰਨ ਵਾਲਾ ਵੀ ਹਿੰਦੂਤਵੀ ਗੋਡਸੇ ਸਾਵਰਕਰ ਦਾ ਚੇਲਾ, ਔਰ ਅੱਜ ਜਿਨ੍ਹਾਂ ਦੇ ਕੋਲ ਪਾਵਰ ਹੈ ਹਿੰਦੂਤਵੀਆਂ ਦੇ, ਜਿਨ੍ਹਾਂ ਨੇ ਸਾਵਰਕਰ ਦਾ ਹਿੰਦੂਤਵਾ ਲਿਆ ਹੋਇਆ, ਗਾਂਧੀ ਨੂੰ ਇਹਨਾਂ ਸਾਲਾਂ 'ਚ ਬ੍ਰਾਂਡ ਕੀਤਾ ਬਾਹਰ, ਉਹਨਾਂ ਨੇ ਆਪਣਾ ਸੌਫਟ ਇਮੇਜ ਬਣਾਉਣ ਦੇ ਲਈ, ਜਿਵੇਂ ਉਸ ਧਰਤੀ ਤੇ ਬੁੱਧ ਤੋਂ ਬਾਅਦ ਅਹਿੰਸਾ ਦਾ ਜਿਹੜਾ ਪ੍ਰੋਫਿਟ ਹੈ ਉਹ ਗਾਂਧੀ ਜੰਮਿਆ ਹੋਏ। ਪਰ ਤੁਸੀਂ ਦੇਖੋ ਕਿ ਵੀ ਕਿਵੇਂ ਗਾਂਧੀ ਔਰ ਨਹਿਰੂ ਦੀ ਜਿਹੜੀ ਲੈਗੇਸੀ ਹੈ ਉਹਨੂੰ ਇਹ ਬਿਲਕੁਲ ਹੇਟ ਨਹੀਂ ਕਰਦੇ, ਰਿਡੀਕਿਊਲ ਕਰਦੇ ਨੇ। ਉਹ ਮੋਦੀ ਹੋਏ, ਦੂਸਰਾ ਹੋਏ, ਔਰ ਈਵਨ ਇਹੀ ਕਾਰਨ ਹੈ ਕਿ ਵੀ ਇਹ ਜਿਹੜੀਆਂ ਸਾਧਵੀਆਂ ਰਤੰਬਰਾ ਤੇ ਪ੍ਰਗਿਆ ਤੇ ਫਲਾਣਾ, ਹੁਣ ਰਤੰਬਰਾ
ਜਿਹੜੀ ਬਿਲਕੁਲ ਗਾਂਧੀ ਹਿਟਿੰਗ ਹੈ ਉਹਨੂੰ ਪਦਮ ਸ਼੍ਰੀ ਦਿੱਤਾ ਗਿਆ। ਔਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਨਥੂਰਾਮ ਗੋਡਸੇ ਨੂੰ ਹੀਰੋ ਦੇ ਤੌਰ ਤੇ ਡਿਪਿਕਟ ਕਰਨ ਵਾਲਾ ਇੱਕ ਪੂਰਾ ਡਰਾਮਾ ਜਾਂ ਫਿਲਮ ਸ਼ਾਇਦ ਸੀ ਜਾਂ ਡਰਾਮਾ ਸੀ, ਉਹ ਜਦੋਂ ਵਾਜਪਾਈ ਦੀ ਪਹਿਲੀ ਸਰਕਾਰ ਸੀ ਉਹਨੂੰ ਫੁੱਲ ਸਕੇਲ ਪਲੇ ਕੀਤਾ ਗਿਆ। ਸੋ ਇਹਨਾਂ ਦੇ ਲਈ ਜਿਹੜਾ ਹੈ ਉਹ ਗਾਂਧੀ ਨੂੰ ਤਾਂ ਇਹ ਜਿਹੜਾ ਉਸ ਕਿਸਮ ਨਾਲ ਹੀ ਪ੍ਰੈਜ਼ੈਂਟ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੰਕਰਾ ਤੋਂ ਬਾਅਦ, ਜਿਸ ਸ਼ੰਕਰਾ ਨੂੰ ਆਚਾਰੀਆ ਕਹਿ ਕੇ ਗ੍ਰੇਟ ਟੀਚਰ, ਇਹ ਸ਼ੰਕਰਾਚਾਰੀਆ ਕਹਿੰਦੇ ਨੇ, ਔਰ ਉਹ 7ਵੀਂ 8ਵੀਂ ਸਦੀ ਦੇ ਨੇੜੇ ਤੇੜੇ ਉਹਨੇ ਬੁੱਧਿਜ਼ਮ ਦਾ ਖਾਤਮਾ ਕਰਕੇ ਬ੍ਰਾਹਮਣਿਜ਼ਮ ਨੂੰ ਵਾਪਸ ਲਿਆਂਦਾ। ਜੇ ਇਹ ਕਹਿਣਾ ਹੋਏ ਕਿ 1000 ਸਾਲ ਬਾਅਦ ਸ਼ੰਕਰਾ ਤੋਂ ਕੋਈ ਵੱਡਾ ਹਿੰਦੂ ਲੀਡਰ ਪੈਦਾ ਹੋਇਆ ਜਿਹਨੇ ਇੱਕ ਡਿਸੈਪਟਿਵ ਅੰਦਾਜ਼ ਦੇ ਵਿੱਚ ਹਾਫ ਨੇਕਡ ਫਕੀਰ, ਜਿਹੜੇ ਚਰਚਲ ਨੇ ਲਫ਼ਜ਼ ਇਹਦੇ ਲਈ ਕਿ ਲੰਗੋਟੀ ਬੰਨ੍ਹ ਕੇ, ਔਰ ਰਾਮ ਰਾਜ ਦਾ ਇੱਕ ਲੁਭਾਵਨਾ ਨਾਂ ਦੇ ਕੇ, ਤੇ ਇੱਕ ਡਿਸੈਪਟਿਵ ਐਂਗਲ ਸੈਕੂਲਰਿਜ਼ਮ ਦਾ ਲਬਾਦਾ ਜਿਹੜਾ ਨਜ਼ਰ ਨਹੀਂ ਸੀ ਆਉਂਦਾ, ਲੇਕਿਨ ਇਵੇਂ ਸੀ ਕਿ ਗਾਂਧੀ ਤਾਂ ਉਹ ਸੈਕੂਲਰ ਹੈ ਔਰ ਉਸ ਨੇ ਜਿਸ ਕਿਸਮ ਦੀ ਉਹ ਰਾਮ ਧੁਨ ਬਣਾ ਕੇ ਈਸ਼ਵਰ ਅੱਲਾ ਤੇਰੇ ਨਾਮ ਸਭ ਕੋ ਸੰਮਤੀ ਦੇ ਭਗਵਾਨ, ਲੇਕਿਨ ਤੁਸੀਂ ਉਹ ਰਘੁਵਰ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ, ਇਹ ਵੱਖਰੀ ਕਹਾਣੀ ਹੈ ਵੀ ਹੁਣ ਦੇ ਹਿੰਦੂ ਤਵੀਆਂ ਨੇ ਸੀਤਾ ਵਿੱਚੋਂ ਕੱਢਤੀ ਹੈ ਤੇ ਜੈ ਸ਼੍ਰੀ ਰਾਮ ਹੀ ਰਹਿ ਗਿਆ। ਲੇਕਿਨ ਇਹ ਸਾਰਾ ਬੜਾ ਜਿਸ ਅੰਦਾਜ਼ ਦੇ ਵਿੱਚ ਗਾਂਧੀ ਨੇ ਬ੍ਰੈਂਡ ਕੀਤਾ ਹਿੰਦੂ ਥਾਟ ਨੂੰ, ਔਰ ਉਹਨੇ ਕਿਵੇਂ ਜਿਹੜੀ ਹੈ ਉਹ ਸਾਰੇ ਨੂੰ, ਜੇ ਟੈਗੋਰ ਨੇ ਇੱਕ ਕਲਚਰਲ ਹਿੰਦੂ ਥਾਟ ਨੂੰ ਪ੍ਰਮੋਟ ਕੀਤਾ ਤੇ ਉਹਨੇ ਟੈਗੋਰ ਦੇ ਅੱਗੇ ਵੀ ਸਿਰ ਝੁਕਾ ਕੇ ਉਹਨੂੰ ਗੁਰੂਦੇਵ ਕਹਿ ਦਿੱਤਾ। ਔਰ ਇਹ ਗਾਂਧੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਆਪਣੇ ਕਿਉਂਕਿ ਸਿੱਖ ਪਰਸਪੈਕਟਿਵ ਤੋਂ ਜਾਂ ਓਵਰਆਲ ਜਿਵੇਂ ਉਹਦਾ ਪਰਸੋਨਾ ਇੱਕ ਹਿਊਮੈਨਿਟੇਰੀਅਨ ਬਣਾਇਆ ਜਾਂਦਾ ਹੈ, ਅੱਜ ਅਸੀਂ ਉਹਦੀਆਂ ਜਿਹੜੀਆਂ ਸੈਕਸ਼ੂਅਲੀ ਪਰਵਰਟ ਬਿਹੇਵੀਅਰ ਦੀਆਂ ਗੱਲਾਂ ਨਹੀਂ ਕਰਾਂਗੇ, ਅਸੀਂ ਇਸ ਐਂਗਲ ਤੋਂ ਦੇਖਾਂਗੇ ਕਿ ਵੀ ਇੱਕ ਤਾਂ ਕਿਵੇਂ ਉਸ ਨੇ ਆਪਣੇ ਉਸ ਹਿੰਦੂ ਥਾਟ ਨੂੰ, ਉਸ ਨੂੰ ਤੁਸੀਂ ਸੌਫਟ ਹਿੰਦੂਤਵਾ ਕਹਿ ਸਕਦੇ ਹੋ, ਫਰਕ ਇੰਨਾ ਹੀ ਹੈ ਕਿ ਜਿਹੜਾ, ਔਰ ਇਹੀ ਕਾਰਨ ਸੀ ਕਿ ਮਦਨ ਮੋਹਨ ਮਾਲਵੀਆ ਜਿਹਨੇ ਹਿੰਦੂ ਮਹਾਸਭਾ ਫਾਊਂਡ ਕੀਤੀ, ਲੰਡਨ ਰਿਟਰਨਡ ਵਕੀਲ, ਉਹ ਵੀ ਕਾਂਗਰਸ ਦਾ ਹੀ ਹਿੱਸਾ ਸੀ। ਸਾਵਰਕਰ ਜਿਹੜਾ ਉਸੇ ਹੀ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਬਣਿਆ, ਹਾਲਾਂਕਿ ਸਾਵਰਕਰ ਕਦੇ RSS ਦਾ ਪ੍ਰੈਜ਼ੀਡੈਂਟ ਜਾਂ ਦੂਜਾ ਨਹੀਂ ਸੀ। ਨਥੂਰਾਮ ਗੋਡਸੇ ਸਿੱਧਾ ਸਾਵਰਕਰ ਦਾ ਫਾਲੋਅਰ ਸੀ। ਸੋ ਦੋ ਪੈਰਲਲ ਕਰੰਟ ਜਿਹੜੇ 19ਵੀਂ ਸਦੀ ਦੇ ਅਖੀਰ 'ਚ ਕਲਚਰਲ ਹਿੰਦੂਤਵਾ ਦੀ ਰਿਵਾਈਵਲ ਨਾਲ ਸ਼ੁਰੂ ਹੋ ਗਏ ਸੀ, ਜਿਹਦੇ 'ਚ ਸੇਂਟ ਔਰਬਿੰਦੋ, ਸਵਾਮੀ ਵਿਵੇਕਾਨੰਦ, ਸਵਾਮੀ ਰਾਮ ਤੀਰਥ ਔਰ ਇਹਦਾ ਰਵਿੰਦਰਨਾਥ ਟੈਗੋਰ, ਲੋਕਮਾਨਿਆ ਤਿਲਕ, ਬਾਲ ਗੰਗਾਧਰ ਤਿਲਕ, ਬਿਪਨ ਚੰਦਰ ਪਾਲ ਬੰਗਾਲ, ਇਹਨਾਂ ਸਾਰਿਆਂ ਨੇ ਉਹ ਲੇ ਕੀਤੀ ਪਹਿਲਾਂ ਇੱਕ ਕਲਚਰਲ ਕਿਉਂਕਿ ਇੰਡੀਆ ਨਾਂ ਦਾ ਕਦੇ ਕੋਈ ਮੁਲਕ ਤਾਂ ਭਾਰਤ ਨਾਂ ਦਾ ਐਗਜ਼ਿਸਟ ਹੀ ਨਹੀਂ ਸੀ ਕਰਦਾ, ਨਾ ਹੀ ਕੋਈ ਉਹਨਾਂ ਦੀ ਕੋਈ ਇੱਕ ਲੈਵਲ ਦੇ ਉੱਤੇ ਕੋਈ ਜਿਹੜੇ ਨੇਸ਼ਨਹੁੱਡ ਦੇ ਐਲੀਮੈਂਟ ਨੇ ਉਹ ਸੀ, ਲੇਕਿਨ ਇੱਕ ਕ੍ਰੀਏਟ ਕੀਤਾ ਗਿਆ ਪਹਿਲਾਂ ਉਸ ਸਾਰੇ 'ਚੋਂ ਤੁਸੀਂ ਦੇਖਦੇ ਹੋ। ਔਰ ਗਾਂਧੀ ਨੇ ਫਿਰ ਬੜੀ ਕਲੈਵਰਲੀ ਪੋਲੀਟੀਕਲੀ ਜਿਹੜਾ ਉਹ 1919 ਤੋਂ ਬਾਅਦ ਉਸ ਸੀਨ ਦੇ ਉੱਤੇ ਗਾਂਧੀ ਆਉਂਦਾ ਔਰ ਉਹਨੂੰ ਕਿਵੇਂ ਜਿਹੜਾ ਇੱਕ ਰਾਸ਼ਟਰੀ ਏਕਤਾ ਦਾ ਨਾਂ ਦੇ ਕੇ ਕਿਵੇਂ ਉਹਨੇ ਪਹਿਲੀ ਸਟੇਜ ਤੇ ਮੁਸਲਮਾਨਾਂ ਨੂੰ ਵੀ ਡੂਪ ਕੀਤਾ ਵੱਡੇ ਪੈਮਾਨੇ ਤੇ। ਮੁਹੰਮਦ ਅਲੀ ਜਿਨ੍ਹਾਂ ਕਾਂਗਰਸ ਦੇ ਬਹੁਤ ਵੱਡੇ ਲੀਡਰ ਸੀ, ਲਖਨਊ ਪੈਕਟ ਕਰਾਉਣ 'ਚ ਜਿਹਦੇ 'ਚ ਕਿ ਮੁਸਲਮਾਨ ਔਰ ਹਿੰਦੂ ਜਿਹੜੇ ਨੇ ਇੱਕ ਝੰਡੇ ਥੱਲੇ ਕਾਂਗਰਸ ਦੇ ਸੀ। ਇਹ ਤਾਂ 1936 ਦੇ ਵਿੱਚ ਜਦੋਂ ਪ੍ਰੋਵਿੰਸ਼ੀਅਲ ਅਸੈਂਬਲੀਆਂ ਦੀਆਂ ਚੋਣਾਂ ਹੋਈਆਂ ਔਰ ਉਸ ਪੀਰੀਅਡ ਦੇ ਵਿੱਚ ਜਦੋਂ ਸਾਹਮਣੇ ਆਇਆ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਬਣੀਆਂ ਕਿ ਵੀ ਇਹ ਤਾਂ ਬਿਲਕੁਲ ਹਿੰਦੂਤਵ ਹੈ, ਉਹਨੇ ਮੁਹੰਮਦ ਅਲੀ ਜਿਨ੍ਹਾਂ ਦੀਆਂ ਅੱਖਾਂ ਖੋਲ੍ਹੀਆਂ। ਲੇਕਿਨ ਇਸ ਸਾਰੇ ਪੀਰੀਅਡ 'ਚ ਜਿਹੜਾ ਇੱਕ ਬੜੇ ਅੰਦਾਜ਼ ਦੇ ਵਿੱਚ ਇਹਨਾਂ ਨੇ ਆਪਣਾ, ਗਾਂਧੀ ਨੇ ਆਪਣਾ ਸਟੱਫ ਪਰੋਸਿਆ ਔਰ ਉਹਦੇ ਕੋਈ ਆਈਡੀਆ ਵੀ ਓਰੀਜਨਲ ਨਹੀਂ ਸੀ। ਜੇ ਹੁਣ ਨਾਨ ਕੋਆਪਰੇਸ਼ਨ ਅਸਹਿਯੋਗ ਅੰਦੋਲਨ ਦੀ ਗੱਲ ਕਰੀਏ ਤਾਂ ਇਹ ਸਟੋਲਨ ਆਈਡੀਆ ਸੀ। ਭਾਵੇਂ ਸਾਡੇ ਇਤਿਹਾਸ ਨੇ ਵੀ ਬਾਬਾ ਰਾਮ ਸਿੰਘ ਨਾਮਧਾਰੀ ਨੂੰ, ਕਿਉਂਕਿ ਲੇਟਰ ਔਨ ਨਾਮਧਾਰੀਆਂ ਦਾ ਕਿਰਦਾਰ ਬਿਲਕੁਲ ਹੀ ਜਿਹੜਾ ਉਹ ਸਨਾਤਨੀਆਂ ਵਾਲਾ ਹੋ ਗਿਆ, ਹਿੰਦੂਆਂ ਵਾਲਾ, ਇਸ ਲਈ ਅਸੀਂ ਜਿਹੜੀ ਕ੍ਰੀਏਟਿਵ ਪਾਰਟ ਵੀ ਸੀ ਰਾਮ ਸਿੰਘ ਹੋਰਾਂ ਦੀ ਜ਼ਿੰਦਗੀ ਦਾ ਉਹਨੂੰ ਇਗਨੋਰ ਕੀਤਾ। ਹੁਣ ਉਹ ਬੈਠੇ ਨੇ ਨਾਮਧਾਰੀ ਜਾ ਕੇ ਮਹਾਕੁੰਭ ਦੇ ਵਿੱਚ ਉਸ ਡੁਬਕੀਆਂ ਲਾ ਰਹੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਬਾਬਾ ਰਾਮ ਸਿੰਘ ਨਾਮਧਾਰੀ ਨੇ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ
ਇਹ ਨਾਅਰਾ ਦਿੱਤਾ ਤੇ ਟੋਟਲ ਨਾਨ ਕੋਆਪਰੇਸ਼ਨ ਬ੍ਰਿਟਿਸ਼ ਨਾਲ ਵੀ ਉਹਨਾਂ ਦੇ ਕੱਪੜੇ ਨਹੀਂ ਪਾਉਣੇ। ਅੱਜ ਵੀ ਉਹ ਪਜਾਮੀਆਂ ਜਿਹੀਆਂ ਤੰਗ ਜਿਹੀਆਂ ਉਹਨਾਂ ਨੇ ਪਾਈਆਂ ਹੁੰਦੀਆਂ, ਗੋਲ ਜਿਹੀ ਪੱਗ ਔਰ ਕਿਉਂ ਖੱਦਰ, ਔਰ ਇੱਥੋਂ ਤੱਕ ਬਾਈਕਾਟ ਵੀ ਉਹ ਗੱਡੀਆਂ ਤੇ ਵੀ ਸਫ਼ਰ ਨਹੀਂ ਸੀ ਕਰਦੇ ਵੀ ਇਹ ਗੋਰਿਆਂ ਦੀਆਂ ਬਣਾਈਆਂ ਹੋਈਆਂ। ਉਹਨਾਂ ਨੇ ਆਪਣਾ ਪੋਸਟਲ ਸਰਵਿਸ, ਪੋਸਟਲ ਸਿਸਟਮ, ਡਾਕ ਡਿਲੀਵਰੀ ਦਾ ਵੀ ਡਿਵੈਲਪ ਕੀਤਾ ਔਰ ਇਹ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਸੀ ਕਿ ਵੀ ਉਹਨਾਂ ਦਾ ਜਿਹੜਾ ਸਿਸਟਮ ਹੈ ਮੋਰ ਐਫੀਸ਼ੀਐਂਟ ਹੈ ਜਾਂ ਮੋਰ ਔਨ ਟਾਈਮ ਹੈ। ਸੋ ਇਹ ਆਈਡੀਆ ਕਿ ਵੀ ਟੋਟਲੀ ਨਾਨ ਕੋਆਪਰੇਟ ਤਾਂ ਕਿ ਇਹਨਾਂ ਦੀ ਇੰਡਸਟਰੀ ਨੂੰ ਰਾ ਮਟੀਰੀਅਲ ਨਾ ਮਿਲੇ ਔਰ ਇਹ ਵੀ ਕੂਕਾ ਮੂਵਮੈਂਟ ਜਿਹੜੀ ਖੜੀ ਹੋਈ ਹੈ, ਵੱਖਰੀ ਕਹਾਣੀ ਹੈ ਕਿ ਉਹਨੂੰ ਏਜੰਸੀਆਂ ਨੇ ਕਿਵੇਂ ਫਿਰ ਉਹ ਬੁੱਚੜ ਮਾਰਨ ਤੇ ਲਾਤਾ ਤੇ ਉਹ ਕਿਵੇਂ ਉਹਨੂੰ ਡਿਵੀਏਟ ਕੀਤਾ। ਅੱਛਾ। ਔਰ ਇਸੇ ਤਰ੍ਹਾਂ ਗਾਂਧੀ ਦਾ ਜਿਹੜਾ ਉਹ ਬ੍ਰਿਟਿਸ਼ ਕੋਆਪਰੇਸ਼ਨ ਦੇ ਨਾਲ ਚੱਲਣਾ, ਇਹ ਪਾਰਟ ਤਾਂ ਹੈ ਸਾਹਮਣੇ, ਲੇਕਿਨ ਉਹਨਾਂ ਨੂੰ ਇਹ ਸੂਟ ਕਰਦਾ ਸੀ। ਜਿਵੇਂ ਜੇ ਅਸੀਂ 80s ਦੇ ਵਿੱਚ ਦੇਖੀਏ ਵੀ ਇੱਕ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੀ ਸ਼ਖਸੀਅਤ ਸੀ, ਦੂਸਰੇ ਪਾਸੇ ਲੌਂਗੋਵਾਲ ਜਿਹੜਾ ਮੰਦਬੁੱਧੀ ਮੋਡਰੇਟ ਜਿਹਨੂੰ ਉਭਾਰਿਆ ਗਿਆ। ਸੋ ਇਹ ਮੀਡੀਆ ਔਰ ਸਰਕਾਰੀ ਏਜੰਸੀਆਂ ਨੂੰ ਸੂਟ ਜਿਹੜੇ ਲੋਕ ਕਰਦੇ ਹੁੰਦੇ ਨੇ ਉਹਨਾਂ ਨੂੰ ਉਹ ਉਭਾਰਦੇ ਨੇ ਤਾਂ ਕਿ ਉਹ ਮੈਨੀਪੂਲੇਟ ਹੋ ਜਾਂਦੇ ਨੇ ਜਾਂ ਉਹਨਾਂ ਦੇ ਇੰਟਰਸਟ ਨੂੰ ਵੀ ਉਹ ਵਾਚ ਕਰਦੇ ਨੇ। ਬਿਲਕੁਲ। ਇਸ ਹਾਲਾਂ ਕਾਂਗਰਸ ਦੇ ਵਿੱਚ ਜਿਵੇਂ ਸੁਭਾਸ਼ ਚੰਦਰ ਬੋਸ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਰਿਹਾ, ਉਹਨੇ ਗਾਂਧੀ ਦੇ ਕੈਂਡੀਡੇਟ ਨੂੰ ਹਰਾਇਆ ਕਾਂਗਰਸ ਪ੍ਰੈਜ਼ੀਡੈਂਸੀ, ਲੇਕਿਨ ਗਾਂਧੀ ਨੇ ਉਹਨੂੰ ਚੱਲਣ ਨਹੀਂ ਦਿੱਤਾ ਔਰ ਗਾਂਧੀ ਨੇ ਜਦੋਂ ਉਹਦਾ ਕੈਂਡੀਡੇਟ ਸਪੋਰਟਡ ਹਾਰਿਆ ਉਹਨੇ ਕਿਹਾ ਦਿਸ ਇਜ਼ ਮਾਈ ਡਿਫੀਟ। ਸੋ ਜਦੋਂ ਤੁਸੀਂ ਇਨਰ ਸਾਰੀਆਂ ਪਰਤਾਂ ਫੋਲ ਕੇ ਦੇਖੋਗੇ ਤਾਂ ਤੁਹਾਨੂੰ ਇਹ ਨਜ਼ਰ ਆਉਂਦਾ ਵੀ ਇਹ ਐਵੇਂ ਪੁਟ ਔਨ ਹੁੰਦਾ ਹੈ, ਇੱਕ ਕੇਅਰਫੁਲੀ ਕ੍ਰਾਫਟਡ ਇਮੇਜ ਹੁੰਦੇ ਨੇ ਲੀਡਰਾਂ ਦੇ। ਹੁਣ ਇਵੇਂ ਹੀ ਲੌਂਗੋਵਾਲ ਨੂੰ ਐਜ਼ ਏ ਮੋਡਰੇਟ ਚਿਹਰਾ ਔਰ ਬੜਾ ਉਭਾਰਿਆ ਗਿਆ, ਸੰਤ ਪਿੰਡਾਂ ਵਾਲਿਆਂ ਨੂੰ ਉਗਰਵਾਦ, ਅਲਗਾਵਵਾਦ ਤੇ ਪਤਾ ਨਹੀਂ ਕੀ ਬਣਾ ਕੇ ਹੁਆ। ਸੋ ਉਹ ਇੱਕ ਇਮੇਜਿੰਗ ਕ੍ਰੀਏਟ ਕੀਤੀ ਜਾਂਦੀ ਹੈ। ਇਵੇਂ ਹੀ ਅਸੀਂ ਅੱਜ ਵੀ ਦੇਖਦੇ ਹਾਂ ਵੀ ਕਿਹਨੂੰ ਉਭਾਰਨਾ, ਕਿਹਨੂੰ ਸੁੱਟਣਾ, ਉਸ ਅੰਦਾਜ਼ ਦੇ ਵਿੱਚ ਹੀ ਸਾਰਾ ਜਿਹੜਾ ਮੀਡੀਆ ਔਰ ਦੂਸਰਾ ਜਿਹੜਾ ਨੈਰੇਟਿਵ ਦੀ ਲੜਾਈ ਜਦੋਂ ਅਸੀਂ ਕਹਿੰਦੇ ਹਾਂ ਇਸੇ ਅੰਦਾਜ਼ ਦੇ ਵਿੱਚ ਇਹ ਹੁੰਦੀ ਹੈ। ਬਿਲਕੁਲ। ਹੁਣ ਇਸ ਸਾਰੇ ਚੋਂ ਗਾਂਧੀ ਨੂੰ ਫਿਰ ਪੋਸਟ 47 ਕਿਵੇਂ ਐਜ਼ ਏ ਸੌਫਟ ਪਾਵਰ ਨਹਿਰੂ ਕਲੈਨ ਤੋਂ ਲੈ ਕੇ ਹਾਲਾਂ ਨਹਿਰੂ ਨਾਲ ਉਹਦੀ ਕੀ ਰਿਲੇਸ਼ਨਸ਼ਿਪ ਸੀ, ਇਨਰ ਕੀ ਸੀ, ਆਊਟਰ ਕੀ ਸੀ, ਪਟੇਲ ਨਾਲ ਕੀ ਸੀ, ਆਚਾਰੀਆ ਕਿਰਪਲਾਨੀ ਨਾਲ ਕੀ ਸੀ, ਜੈ ਪ੍ਰਕਾਸ਼ ਨਾਰਾਇਣ ਨਾਲ, ਤੁਸੀਂ ਅੰਦਰ ਸਾਰਿਆਂ ਦੇ ਦੇਖੋ ਤਾਂ ਪਤਾ ਹਰ ਇੱਕ ਨੂੰ ਹੀ ਸੀ ਕਿ ਫਰਾਡੀ ਔਰ ਢੋਂਗੀ ਹੈ, ਪਰ ਉਹਨਾਂ ਨੂੰ ਵੀ ਸੂਟ ਕਰਦਾ ਸੀ ਕਿ ਵੀ ਜੇ ਮੈਜੋਰਟੀ ਲੋਕ ਬੇਵਕੂਫ ਬਣ ਰਹੇ ਨੇ, ਗਾਂਧੀ ਨੂੰ ਇੱਕ ਸਾਧੂ ਮਹਾਤਮਾ ਮੰਨ ਗਏ ਤੇ ਉਹ ਵੀ ਆਪਣਾ ਡੰਗੋਰੀ ਜਿਹੀ ਲੈ ਕੇ ਜਿਹੜਾ ਉਹ ਡਰਾਮਾ ਜਿਹਾ ਕਰ ਰਿਹਾ ਤੇ ਇਹਨਾਂ ਦੇ ਆਪਣੇ ਪੋਲੀਟੀਕਲ ਐਂਬੀਸ਼ਨ ਪੂਰੇ ਹੁੰਦੇ ਸੀ। ਸੋ ਇਸ ਸਾਰੇ ਨੂੰ ਤਾਂ ਇੱਕ ਪਾਸੇ ਅਸੀਂ ਜਿਹੜਾ ਕੋਈ ਔਰ ਫਿਰ ਕਿਵੇਂ ਮਿਲੀਅਨਸ ਆਫ ਡਾਲਰਸ ਦੇ ਨਾਲ ਗਾਂਧੀ ਨਾਂ ਦੀ ਫਿਲਮ ਐਟਨਬਰਗ ਜਿਹੜਾ ਬ੍ਰਿਟਿਸ਼ ਸੀ ਜਾਂ ਅਮਰੀਕਨ ਸੀ ਉਹਦੇ ਤੋਂ ਬਣਵਾਈ ਗਈ ਔਰ ਉਹਨੂੰ ਫਿਰ ਕਿਵੇਂ ਦੁਨੀਆ ਭਰ 'ਚ ਪ੍ਰਚਾਰਿਆ ਗਿਆ ਵੀ ਕਿੰਨਾ ਵੱਡਾ ਹੈ ਗਾਂਧੀ। ਲੇਕਿਨ ਅਸੀਂ ਅੱਜ ਉਸ ਦੇ ਉਹਨਾਂ ਐਸਪੈਕਟਸ ਨੂੰ ਅਸੀਂ ਸਿੱਖ ਪਰਸਪੈਕਟਿਵ ਤੋਂ ਮੈਂ ਦੇਖਦਾ ਹਾਂ ਕਿ ਗਾਂਧੀ ਦਾ ਸਿੱਖਾਂ ਬਾਰੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ, ਕਿਰਪਾਨ ਬਾਰੇ, ਪੰਜਾਬੀ ਲੈਂਗੁਏਜ ਬਾਰੇ, ਗੁਰਦੁਆਰਿਆਂ 'ਚ ਮਹੰਤਾਂ ਦਾ ਕਬਜ਼ਾ ਔਰ ਮਹੰਤ ਨਰੈਣੂ ਨੇ ਜਦੋਂ ਸਾਕਾ ਨਨਕਾਣਾ ਸਾਹਿਬ ਵਰਤਾਇਆ 21 ਫਰਵਰੀ 1920 ਨੂੰ ਤੇ ਫੌਰਨ ਬਾਅਦ ਗਾਂਧੀ ਤਾਂ ਉਦੋਂ ਅਜੇ ਬਡਿੰਗ ਹੀ ਸੀ ਕਿਉਂਕਿ ਫਸਟ ਵਰਲਡ ਵਾਰ ਵੇਲੇ ਤੋਂ ਸਾਊਥ ਅਫਰੀਕਾ 'ਚ ਅੰਗਰੇਜ਼ਾਂ ਨੂੰ ਸਰਵ ਕਰ ਰਿਹਾ ਸੀ, ਆਇਆ ਹੀ ਸੀ। ਨਨਕਾਣਾ ਸਾਹਿਬ ਵੀ ਆ ਗਿਆ, ਉਹਨੂੰ ਬੜਾ ਜਿਹੜਾ ਰੈੱਡ ਕਾਰਪੇਟ ਵੈਲਕਮ ਦਿੱਤਾ। ਔਰ ਦੂਸਰਾ ਹੁਣ ਉਸ ਪੀਰੀਅਡ 'ਚ ਵੀ ਤੁਸੀਂ ਦੇਖੋ ਵੀ ਗਾਂਧੀ ਸਪੋਰਟ ਕਰ ਰਿਹਾ ਸਨਾਤਨੀ ਕਿਸਮ ਦੇ ਇਹਨਾਂ ਮਹੰਤਾਂ ਨੂੰ। ਉਹ ਇਹ ਕਹਿ ਰਿਹਾ ਜੀ ਸਿੱਖਾਂ ਨੂੰ ਇਹ ਉਹ ਦੇਸ਼ ਆਜ਼ਾਦ ਕਰਾਉਣ ਸਿੱਖ ਤੇ ਗੁਰਦੁਆਰੇ ਤਾਂ ਆਪੇ ਹੀ ਜਿਹੜੇ ਆਜ਼ਾਦ। ਲੇਕਿਨ ਦੂਸਰੇ ਪਾਸੇ ਜਦੋਂ ਛਾਬੀਆਂ ਦਾ ਮੋਰਚਾ ਫਤਹ ਹੁੰਦਾ ਤੇ ਗਾਂਧੀ ਟੈਲੀਗ੍ਰਾਮ ਭੇਜਦਾ ਬਾਬਾ ਖੜਕ ਸਿੰਘ ਨੂੰ ਕਿ ਜੀ ਤੁਸੀਂ ਯੂ ਹੈਵ ਵਨ ਦਾ ਫਸਟ ਬੈਟਲ ਆਫ ਫਰੀडम ਆਫ ਇੰਡੀਆ। ਹੁਣ ਸਿੱਖਾਂ ਦਾ ਇਹ ਫਰਜ਼ ਹੈ ਕਿ ਵੀ ਉਹ ਸਾਰੇ ਮੁਲਕ ਦੇ ਨੂੰ ਆਜ਼ਾਦ ਕਰਵਾਉਣ। ਹੁਣ ਇਹ ਸਾਰੇ ਪਾਰਟ ਜਦੋਂ ਤੁਸੀਂ ਦੇਖਦੇ ਹੋ ਔਰ ਇਹਦੇ 'ਚ ਇਹ ਨਹੀਂ ਹੈ ਵੀ ਇਹਦੇ ਲਈ ਕੋਈ ਤੁਹਾਨੂੰ ਕੋਈ ਉਹਨੇ ਸਰਾਣੇ ਦੇ ਥੱਲੇ ਕੋਈ ਲੁਕੋ ਕੇ ਪੇਪਰ ਰੱਖੇ ਹੋਏ ਸੀ ਵੀ ਸਿੱਖਾਂ ਬਾਰੇ ਉਹ ਕੀ ਸੋਚਦਾ। ਉਹਦੀਆਂ ਰਾਈਟਿੰਗਸ 'ਚੋਂ ਜ਼ਾਹਰ ਸੀ। ਉਹ ਯੰਗ ਇੰਡੀਆ ਇੱਕ ਪਬਲੀਕੇਸ਼ਨ ਸੀ ਉਹਦੇ 'ਚ ਲਿਖਦਾ ਸੀ ਔਰ ਇੱਕ ਹਰੀਜਨ ਪਬਲੀਕੇਸ਼ਨ ਸੀ ਉਹਦੇ 'ਚ ਲਿਖਦਾ ਸੀ ਪਬਲਿਕ ਸਾਹਮਣੇ ਵੀ। ਉਹ ਹਾਲਾਂਕਿ ਗੁਜਰਾਤੀ ਅੰਦਾਜ਼ ਸਿੱਖ ਨੂੰ ਸ਼ੀਖ ਕਹਿੰਦਾ ਸੀ, ਸ਼ੀਖ। ਔਰ ਲੇਕਿਨ ਜੇ ਤੁਸੀਂ ਉਹਦੇ ਵਿਊ ਦੇਖੋ ਤੇ ਇਹੀ ਸੀ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਨੇ ਸੰਬੋਧਨ ਕੀਤਾ ਤਾਂ ਉਹਨੇ ਕਿਹਾ ਕਿ ਮਿਸਗਾਈਡਡ ਪੈਟਰੀਓਟ।
ਭੁੱਲੜ ਦੇਸ਼ ਭਗਤ ਗੁਰਮੁਖੀ ਸਕ੍ਰਿप्ਟ ਦੇ ਉੱਤੇ ਉਹਨੇ ਕਿਹਾ ਕਿ फिर उन्होंने कहा जी भी मैंने गुरु ग्रंथ साहब पढ़ा है, मुझे तो कोई हिंदू वेदों से और हिंदू ग्रंथों से अलग उसमें कुछ भी नज़र नहीं आया। फिर ਉਹਦਾ ਕਹਿਣਾ ਸੀ कि ये सिख कृपान क्यों उठाई हुई है, इसकी तो कोई ज़रूरत नहीं है। और ਕੱਲਾ ਇਹ ਨਹੀਂ, ਉਹਦੇ ਇੰਨੇ ਕ ਆਸਪੈਕਟ ਨੇ ਜਿਹਦੇ 'ਚ ਉਹਨੇ ਸਿੱਖ ਗੁਰੂ ਸਾਹਿਬਾਨ ਬਾਰੇ ਕਿਹਾ ਕਿ ਵੀ ਉਹ ਤਾਂ ਮੈਨੂੰ ਹਿੰਦੂ ਹੀ ਲੱਗਦਾ, ਉਹਨਾਂ 'ਚ ਕੋਈ ਐਸੀ ਵੱਖਰੀ ਗੱਲ ਤਾਂ ਨਹੀਂ ਕੀਤੀ। ਫਿਰ ਕਿਰਪਾਨ ਨੂੰ ਉਹਨੇ ਅਨਨੈਸੈਸਰੀ ਬੈਕਵਰਡ, ਇਹ ਉਹਦੀਆਂ ਰਾਈਟਿੰਗਸ 'ਚ ਹੈ। ਅਸੀਂ ਇੱਕ ਜ਼ਮਾਨੇ 'ਚ 1990s 'ਚ ਮੈਂ ਆਲਮੋਸਟ 30 ਪੇਜਿਸ ਦਾ ਅਸੀਂ ਇੱਕ ਡਾਕੂਮੈਂਟ ਕੱਢਿਆ ਸੀ, ਉਹ ਮੁੜ ਕੇ ਮੈਨੂੰ ਲੱਭਿਆ ਨਹੀਂ ਹੈ, ਆਪਣੇ ਕਾਗਜ਼ਾਂ 'ਚ ਗਵਾਚਿਆ ਹੋਇਆ, ਸਿਕਸ ਇਨ ਦਾ ਆਈਜ਼ ਆਫ ਗਾਂਧੀ। ਉਹਦੇ 'ਚੋਂ ਸਾਰੀਆਂ ਕੋਟਸ ਅਸੀਂ ਕੱਢੀਆਂ ਹੋਈਆਂ ਸੀ। ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਇਰਵਿਨ ਦੇ ਨਾਲ ਗਾਂਧੀ ਇਰਵਿਨ ਪੈਕਟ ਹੁੰਦਾ 1930 'ਚ, ਉਹੀ ਪੀਰੀਅਡ ਸੀ ਕਿ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣ ਵਾਲੀ ਸੀ। ਸਾਰਾ ਮੁਲਕ ਭਗਤ ਸਿੰਘ ਦੇ ਹੱਕ 'ਚ ਉਸ ਵੇਲੇ ਖਲੋਤਾ ਸੀ ਕਿ ਇਰਵਿਨ ਵੀ ਚਾਹੁੰਦਾ ਸੀ ਕਿ ਗਾਂਧੀ ਇੱਕ ਵਾਰੀ ਕਹਿ ਦੇ ਕਿ ਵੀ ਇਹਨੂੰ ਛੱਡ ਦਿਓ ਜਾਂ ਇਹਦੀ ਡੈਥ ਸੈਂਟੈਂਸ ਉਹਨੂੰ ਕਮਿਊਟ ਕਰ ਦਿਓ ਉਮਰ ਕੈਦ 'ਚ, ਤੇ ਉਹਦਾ ਪਰ ਗਾਂਧੀ ਨੇ ਨਹੀਂ ਕਿਹਾ। ਔਰ ਉਹਨੇ ਕਿਹਾ ਕਿ ਜੀ ਮੈਂ ਬਿਲਕੁਲ ਕੰਡੈਮ ਕਰਦਾ ਇਹ ਸਾਰਿਆਂ ਨੂੰ। ਔਰ ਇਸ ਲਈ ਅੱਜ ਵੀ ਜਿਹੜੇ ਭਗਤ ਸਿੰਘ ਦੀ ਲਾਈਫ ਦੇ ਉੱਤੇ ਲਿਖਣ ਵਾਲੇ ਨੇ, ਉਹ ਭਾਵੇਂ ਲੈਫਟਿਸਟ ਬ੍ਰਾਂਡ ਜ਼ਿਆਦਾ ਨੇ, ਉਹ ਗਾਂਧੀ ਨੂੰ ਇਹਦੇ ਲਈ ਦੋਸ਼ ਦਿੰਦੇ ਨੇ। ਔਰ ਜਦੋਂ ਸਰਦਾਰ ਊਧਮ ਸਿੰਘ ਨੇ 21 ਸਾਲ ਬਾਅਦ ਜਾ ਕੇ ਉਹਨੂੰ ਟਾਰਗੇਟ ਕੀਤਾ, ਮਾਈਕਲ ਓਡਵਾਇਰ ਨੂੰ, ਲੰਡਨ ਦੇ ਵਿੱਚ ਗਾਂਧੀ ਦਾ ਐਕਟ ਆਫ ਐਨ ਮੈਡਮੈਨ, ਔਰ ਜਿਹੜਾ ਉਹ ਜੈਟਸਨ ਸੈਕਟਰੀ ਸੀ ਜ਼ਖਮੀ ਹੋਇਆ, ਉਹਦੇ ਬਾਰੇ ਬੜਾ ਫਿਕਰ ਕੀਤਾ ਵੀ ਮੈਂ ਇਹ ਦੁਆ ਕਰਦਾ ਵੀ ਉਹ ਠੀਕ ਹੋ ਜਾਏ। ਸੋ ਇਹ ਸਾਰਾ ਪਾਰਟ ਜਿਹੜਾ ਗਾਂਧੀ ਦਾ, ਉਹ ਸਿੱਖਾਂ ਨੂੰ ਕਦੇ ਉਹਨੇ ਅੱਡ ਧਰਮ ਦੇ ਤੌਰ 'ਤੇ ਤਾਂ ਦੂਰ ਦੀ ਗੱਲ, ਜਿਵੇਂ ਉਸਨੇ ਗੁਰਮੁਖੀ ਬਾਰੇ ਵੀ ਉਹਨੇ ਕਿਹਾ ਕਿ ਵੀ ਇਹਦੀ ਕੋਈ ਲੋੜ ਨਹੀਂ ਹੈ, ਇਹ ਤਾਂ ਜਿਹੜਾ ਇਸ ਸਕ੍ਰਿਪਟ ਨੂੰ ਹੀ ਉਹਨੇ ਨਕਾਰਿਆ। ਹੁਣ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ, ਔਰ ਈਵਨ ਸਰ ਕਪੂਰ ਸਿੰਘ ਜਿਨ੍ਹਾਂ ਨੇ ਸਾਚੀ ਸਾਖੀ 'ਚ ਜ਼ਿਕਰ ਕੀਤਾ, ਜਦੋਂ ਉਹਨਾਂ ਨੇ ਸਾਬਰਮਤੀ ਆਸ਼ਰਮ ਉਹਨਾਂ ਨੇ ਵਿਜ਼ਿਟ ਵੀ ਕੀਤਾ ਸਾਰੇ 'ਚੋਂ, ਤੇ ਉਹਨਾਂ ਨੇ ਵੀ ਇਹ ਕਿਹਾ, ਗਾਂਧੀ ਦੇ ਨਾਲ ਉਹਨਾਂ ਦਾ ਐਨਕਾਊਂਟਰ ਵੀ ਹੁੰਦਾ ਹੈ ਕਿ ਵੀ ਉਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਕਿਹਾ ਵੀ ਤੂੰ ਇਹ ਕੀ ਕਿਹਾ, ਤੇ ਇਹ ਉਹਨਾਂ ਨੇ ਸਰ ਕਪੂਰ ਸਿੰਘ ਹੋਰਾਂ ਨੇ ਉਹਨਾਂ ਨੂੰ ਸੁਦਾ ਸਵਈਏ ਸੁਣਾਏ ਗਾਂਧੀ ਨੂੰ, ਕਹਿੰਦਾ ਅੱਛਾ ਇਹ ਵੀ ਗੁਰੂ जी की रचना है। तो उन्हें कहा जी मैं शरदूल सिंह को कहता हूँ कि वो इसको ठीक कर दे, कि जड़ा मैं क्या है जो सर कपूर सिंह होਰਾਂ ने वही लिखा है। सो मतलब इस सब दे ਹੁੰਦਿਆਂ ਵੀ फिर जे ਅਸੀਂ ਇਹ ਤਾਂ ਉਸ ਦਾ ਓਵਰਆਲ ਸਿੱਖਾਂ ਪ੍ਰਤੀ ਦੂਸਰੀ ਹੇਟਰਡ ਸੀ, ਪਰ ਜਾਲ ਕਿਵੇਂ ਵਿਛਾਇਆ। ਹੁਣ 1929 ਦੇ ਵਿੱਚ ਕਾਂਗਰਸ ਦਾ ਸੈਸ਼ਨ ਲਾਹੌਰ ਦੇ ਵਿੱਚ ਹੋਇਆ, ਰਾਵੀ ਦੇ ਕੰਢੇ, ਔਰ ਉਹ ਪਹਿਲਾ ਮੌਕਾ ਸੀ ਜਦੋਂ ਕਾਂਗਰਸ ਨੇ ਮਤਾ ਕੀਤਾ ਪੂਰਨ ਆਜ਼ਾਦੀ ਦਾ। ਉਦੋਂ ਤੱਕ ਇਹ ਡੋਮੀਨੀਅਨ ਸਟੇਟਸ ਮੰਗਦੇ ਸੀ ਵਿਦਨ ਇੰਡੀਆ। ਹੁਣ ਉਹਦੇ 'ਚ ਸਿੱਖਾਂ ਨੇ ਪਾਰਟਿਸਿਪੇਟ ਨਹੀਂ ਸੀ ਕੀਤਾ, ਕਿਉਂਕਿ ਉਸ ਤੋਂ ਕੁਛ ਦੇਰ ਪਹਿਲਾਂ ਹੀ ਮੋਤੀ ਲਾਲ ਨਹਿਰੂ ਰਿਪੋਰਟ ਆਈ ਸੀ ਜਿਹਦੇ 'ਚ ਮੁਸਲਮਾਨਾਂ ਦੇ ਹੱਕਾਂ ਦੀ ਗੱਲ ਤਾਂ ਕੀਤੀ ਹੋਈ ਸੀ, ਕਿਉਂਕਿ ਉਹ ਇਹ ਚਾਹੁੰਦੇ ਸੀ ਵੀ ਮੁਸਲਮਾਨ ਵੀ ਫਸੇ ਰਹਿਣ ਇਹਨਾਂ ਦੇ ਨਾਲ, ਹਿੰਦੂਆਂ ਨਾਲ, ਔਰ ਅੰਗਰੇਜ਼ ਜਿਹੜਾ ਉਹ ਇਹਨਾਂ ਦੇ ਹੱਥ ਹੀ ਪਾਵਰ ਦੇ ਦੇ। ਲੇਕਿਨ ਮੁਸਲਮਾਨ ਚੁਕੰਨੇ ਹੋ ਚੁੱਕੇ ਸੀ ਕਿ ਵੀ ਉਹ ਤਾਂ ਇਹਨਾਂ ਦੇ ਜਾਲ 'ਚ ਫਸਣ ਵਾਲੇ ਨਹੀਂ ਸੀ। ਮੁਹੰਮਦ ਅਲੀ ਜਿਨਾਹ ਜਾਂ ਅਲਾਮਾ ਇਕਬਾਲ ਵਰਗੀ ਉਹਨਾਂ ਦੀ ਲੀਡਰਸ਼ਿਪ ਸੀ 29 ਦੀ ਜਾਂ ਦੂਜੀ। ਪਰ ਸਿੱਖਾਂ ਨੂੰ ਨਜ਼ਰ ਆਇਆ ਕਿ ਮੋਤੀ ਲਾਲ ਨਹਿਰੂ ਰਿਪੋਰਟਸ ਨੇ ਸਿੱਖਾਂ ਨੂੰ ਬਿਲਕੁਲ ਇਗਨੋਰ ਕੀਤਾ, ਸੋ ਉਹਨਾਂ ਨੇ ਲਾਹੌਰ ਸੈਸ਼ਨ 'ਚ ਪਾਰਟਿਸਿਪੇਟ ਹੀ ਨਹੀਂ ਕੀਤਾ। ਇਸ ਦੇ ਉਲਟ ਉਹਨਾਂ ਨੇ ਆਪਣਾ ਸੈਸ਼ਨ ਰੱਖਿਆ, ਔਰ ਉਹ ਜਿਹੜਾ ਲੱਖਾਂ ਲੋਕ ਉਹਦੇ 'ਚ ਆਏ। ਬਾਬਾ ਖੜਕ ਸਿੰਘ ਲੀਡਰ ਸੀ, ਔਰ ਗਾਰਡੀਅਨ ਵਰਗੇ ਅਖਬਾਰਾਂ ਨੇ ਇੰਗਲੈਂਡ 'ਚ ਲਿਖਿਆ ਵੀ ਗਾਂਧੀ ਔਰ ਉਹਨਾਂ ਦੇ ਕਾਂਗਰਸ ਦਾ ਸੈਸ਼ਨ ਤਾਂ ਇੱਕ ਜਲੂਸੀ ਸੀ, ਜੇ ਜਲੂਸ ਦੇਖਣਾ ਤੇ ਸਿੱਖਾਂ ਦਾ ਸੀ। ਦੇਖੋ ਵੀ ਜਿਹੜਾ ਲਾਹੌਰ 'ਚ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਆਏ, ਔਰ ਚਾਰ ਚਫੇਰੇ ਜਿਹੜਾ ਕਾਲੀਆਂ ਪੱਗਾਂ ਦਾ ਔਰ ਕਾਲੀਆਂ ਚੁੰਨੀਆਂ ਦਾ ਹੀ ਜਿਹੜਾ ਬੋਲਬਾਲਾ ਸੀ। ਉਦੋਂ ਫਿਰ ਇਹ ਗਾਂਧੀ ਔਰ ਦੂਜੇ ਤੁਰ ਕੇ ਬਾਬਾ ਖੜਕ ਸਿੰਘ ਦੇ ਘਰ ਗਏ, ਔਰ ਇਹ ਔਨ ਰਿਕਾਰਡ ਹੈ। ਔਰ ਬਾਬਾ ਖੜਕ ਸਿੰਘ ਇਵਨ ਬਾਹਰ ਲੈਣ ਵੀ ਨਹੀਂ ਆਇਆ, ਅੰਦਰ ਆਏ, ਔਰ ਉੱਥੇ ਇਹਨਾਂ ਨੇ ਐਲਾਨ ਕੀਤਾ 1929 ਕਿ ਕੋਈ ਵੀ ਸੰਵਿਧਾਨ ਭਾਰਤ ਦੇ ਵਿੱਚ ਐਸਾ ਨਹੀਂ ਬਣਾਇਆ ਜਾਏਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਨੋ ਕਨਸਟੀਟਿਊਸ਼ਨ ਇਨ ਇੰਡੀਆ ਵਿਲ ਬੀ ਐਕਸੈਪਟਡ ਵਿਚ ਵੋਂਟ ਬੀ ਐਕਸੈਪਟੇਬਲ ਟੂ ਦ ਸਿੱਖਸ। ਇਹ 1929 ਦੀ ਗੱਲ। ਫਿਰ 1931 ਦੇ ਵਿੱਚ ਜਦੋਂ ਰਾਊਂਡ ਟੇਬਲ ਕਾਨਫਰੰਸ ਲੰਡਨ 'ਚ ਹੋਈ, ਔਰ ਗਾਂਧੀ ਸੀਸਗੰਜ ਵੀ ਗੋਲੀ ਚੱਲੀ ਸੀਗੀ, ਉਹ ਕਾਂਗਰਸੀ ਬਣੇ ਹੋਏ ਸੀ ਉਦੋਂ, ਅਕਾਲੀਆਂ ਨੂੰ ਵੀ ਚਾਅ ਚੜ੍ਹ ਗਿਆ ਕਿ ਵੀ ਹੁਣ ਅਸੀਂ ਦੇਸ਼ ਹੀ ਆਜ਼ਾਦ ਕਰਾਉਣਾ। ਔਰ ਗਾਂਧੀ ਜਿਹੜਾ ਉਹ ਜਾਣ ਤੋਂ ਪਹਿਲਾਂ ਦਿੱਲੀ ਆਉਂਦਾ ਸੀਸਗੰਜ,
ਔਰ ਉੱਥੇ ਉਹ ਖਲੋ ਕੇ ਕਹਿੰਦਾ, ਜਿਹੜਾ ਉਹਦੇ ਔਨ ਰੈਕਰਡ ਹੈ, ਜਿਹੜਾ ਬਾਅਦ 'ਚ ਪਬਲੀਕੇਸ਼ਨ 'ਚ ਵੀ ਆਇਆ, ਕਿ ਤੁਹਾਡੇ ਸਿੱਖ ਕੌਮ ਔਰ ਮੇਰੇ ਵਿਚਾਲੇ ਰੱਬ ਜਾਮਨ ਹੈ, ਗੋਡ ਇਜ਼ ਦਾ ਐਵੀਡੈਂਸ, ਕਿ ਕੋਈ ਸੰਵਿਧਾਨ ਐਸਾ ਨਹੀਂ ਹੋਏਗਾ ਪਾਸ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਔਰ ਉਹ ਸਾਰੇ 'ਚ ਕਾਂਗਰਸ ਜਿਹੜੀ ਹੈ ਤੁਹਾਡੇ ਨਾਲ ਵਾਅਦਾ ਕਰਦੀ ਹੈ, ਔਰ ਮੈਂ ਜਾਮਨ ਹੈ ਇਸ ਦਾ ਕਿ ਕੋਈ ਅਸੀਂ ਵਾਅਦਾ ਖਿਲਾਫੀ ਨਹੀਂ ਕਰਾਂਗੇ, ਦੂਜਾ ਨਹੀਂ। ਔਰ ਉਸੇ ਹੀ ਦੀਵਾਨ ਦੇ ਵਿੱਚ ਸੀਸਗੰਜ ਦੇ ਇੱਕ ਮਧੂਸੂਦਨ ਸਿੰਘ ਨਾਮ ਦੇ ਸਿੰਘ ਖਲੋ ਗਿਆ। ਉਹਨੇ ਕਿਹਾ ਕਿ ਵੀ ਜੇ ਤੁਸੀਂ ਦਗਾ ਕੀਤਾ ਸਿੱਖਾਂ ਦੇ ਨਾਲ, ਤੇ ਇਹ ਗਾਂਧੀ ਦੇ ਹੀ ਲਫ਼ਜ਼ ਨੇ, ਕਹਿੰਦੇ ਫਿਰ ਸਿੱਖ ਇੱਕ ਬਹਾਦਰ ਕੌਮ ਹੈ ਔਰ ਤੁਹਾਡੇ ਗੁਰੂ ਨੇ ਤੁਹਾਨੂੰ ਤਲਵਾਰ ਦਿੱਤੀ ਹੋਈ ਹੈ, ਔਰ ਤੁਹਾਨੂੰ ਪਤਾ ਹੈ ਵੀ ਤੁਸੀਂ ਫਿਰ ਕੀ ਕਰਨਾ, ਕਿਵੇਂ ਇਨਸਾਫ ਲੈਣਾ। ਹੁਣ ਇੱਕ ਪਾਸੇ ਇਹ ਜਾਲ ਵਿਛਾਇਆ ਜਾ ਰਿਹਾ ਸੀ, ਪਰ ਮੈਨੂੰ ਹਮੇਸ਼ਾ ਇਹ ਗੱਲ ਬਾਦਰ ਕਰਦੀ ਹੈ। ਹਾਲਾਂਕਿ ਮਿਸਟਰ ਜਿਨ੍ਹਾਂ ਤਾਂ ਕੋਈ ਬਹੁਤ ਪ੍ਰੈਕਟਿਸਿੰਗ ਰਿਲੀਜੀਅਸ ਨਹੀਂ ਸੀਗੇ, ਉਹਨਾਂ ਨੇ ਤਾਂ ਗਾਂਧੀ ਦੇ ਓਵਰਆਲ ਟੈਂਪਰ ਤੋਂ ਜਾਂ 2-4 ਮੀਟਿੰਗਸ ਤੋਂ, ਜਾਂ ਉਸ ਤੋਂ ਪਹਿਲਾਂ ਜਿਵੇਂ ਗਾਂਧੀ ਨੇ ਖਿਲਾਫਤ ਮੂਵਮੈਂਟ ਨੂੰ ਸਪੋਰਟ ਕੀਤਾ ਸੀ ਮੁਸਲਮਾਨਾਂ ਦੀ ਹਮਾਇਤ ਲੈਣ ਲਈ ਫਸਟ ਵਰਲਡ ਵਾਰ ਤੋਂ ਬਾਅਦ, ਤੇ ਮਿਸਟਰ ਜਿਨ੍ਹਾਂ ਇਸ ਹੱਕ 'ਚ ਸੀ ਕਿ ਵੀ ਧਰਮ ਨੂੰ ਵਿੱਚ ਰਲਗੱਡ ਨਹੀਂ ਕਰਨਾ ਚਾਹੀਦਾ ਸਿਆਸਤ ਦੇ, ਤੇ ਉਹਨਾਂ ਨੂੰ ਲੱਗਾ ਵੀ ਗਾਂਧੀ ਤਾਂ ਬਹੁਤ ਵੱਡਾ ਅਪਰਚੂਨਿਸਟ ਹੈ, ਇਹ ਤਾਂ ਹੁਣ ਮੁਸਲਮਾਨਾਂ ਦੀ ਹਮਾਇਤ ਲੈਣ ਲਈ ਇਹ ਖਲੀਫੇ ਨੂੰ ਹਮਾਇਤ ਕਰ ਰਿਹਾ, ਔਰ ਉਹਨਾਂ ਨੇ ਡਿਸਟੈਂਸ ਕਰ ਲਿਆ ਸੀ ਕਾਂਗਰਸ ਤੋਂ। ਹੌਲੀ ਹੌਲੀ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਇਹ ਤਾਂ ਐਵੇਂ ਸੈਕੂਲਰਿਜ਼ਮ ਦਾ ਲਬਾਦਾ ਹੈ, ਇਹਨਾਂ ਦੇ ਅਸੀਂ ਜੇ ਢੇ ਚੜ੍ਹ ਗਏ ਤਾਂ ਫਿਰ ਤਾਂ ਸਾਡੇ ਪੱਲੇ ਕੁਛ ਨਹੀਂ ਰਹਿਣਾ। ਲੇਕਿਨ ਮੈਨੂੰ ਇਹ ਹੈਰਾਨੀ ਹੁੰਦੀ ਹੈ, ਹਾਲਾਂਕਿ ਗਾਂਧੀ ਨੇ ਕੋਈ ਇਸਲਾਮ ਦੇ ਖਿਲਾਫ ਤਾਂ ਕਿਤੇ ਵੀ ਕੁਛ ਨਹੀਂ ਸੀ ਕਿਹਾ ਹੋਇਆ, ਉਹਦੇ ਬਿਹੇਵੀਅਰ ਤੋਂ ਉਹਨਾਂ ਨੇ ਦੇਖ, ਪਰ ਉਸ ਦਾ ਇੰਨਾ ਕੁਛ ਐਂਟੀ ਸਿੱਖ ਉਹਦਾ ਮਾਈਂਡ ਸੈਟ ਜਿਹੜਾ ਸੀ ਬਿਲਕੁਲ, ਔਰ ਉਹਨੇ ਐਕਸਪ੍ਰੈਸ ਵੀ ਕੀਤਾ। ਇਹਦੇ ਬਾਵਜੂਦ ਕਿਉਂ ਸਿੱਖ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਉਸ ਜਾਲ ਦੇ ਵਿੱਚ ਫਸੀ? ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਜਾਂ ਬਲਦੇਵ ਸਿੰਘ, ਜਿਨ੍ਹਾਂ ਨੂੰ ਅਸੀਂ ਜਿਹੜਾ ਮੁੱਖ ਦੋਸ਼ੀ ਮੰਨਦੇ, ਪਰ ਬਾਕੀ ਸਿੱਖ ਕਿੱਥੇ ਸੀ? ਓਵਰਆਲ ਇੰਨਾ ਕੁਝ ਚੱਲ ਰਿਹਾ ਸੀ, ਕਿਸੇ ਨੇ ਜਿਹੜਾ ਇਸ ਗੱਲ ਨੂੰ ਕਿਉਂ ਅਨੁਭਵ ਨਹੀਂ ਕੀਤਾ ਕਿ ਭਾਈ ਇਸ ਬੰਦੇ ਦੇ ਮਾਈਂਡ 'ਚ ਕੀ ਚੱਲ ਰਿਹਾ? ਤੇ ਜਿਹੜੀ ਕਾਂਗਰਸ ਹੈ ਉਹ ਤਾਂ ਉਹਦੀ ਬ੍ਰੇਨ ਚਾਈਲਡ ਹੀ ਬਣ ਕੇ ਕਰ ਰਹੀ ਸੀ ਕਿ ਵੀ ਗਾਂਧੀ, ਹਾਲਾਂਕਿ ਗਾਂਧੀ 15 ਅਗਸਤ 1947 ਨੂੰ ਜਿਹੜਾ ਉਜਾੜਾ ਹੁੰਦਾ ਤੇ ਵਿਦਿਨ 7-8 ਮੰਥਸ ਉਸ ਦੀ ਮੌਤ ਹੋ ਜਾਂਦੀ ਹੈ ਗਾਂਧੀ ਦੀ। ਔਰ ਇਸ ਸਾਰੇ ਫਿਰ ਇਕੱਲਾ ਇਹੀ ਨਹੀਂ, ਇੱਕ ਮੁੱਦੇ ਦੇ ਉੱਤੇ ਕਿੰਨੀ ਵਾਰੀ ਪਾਕਿਸਤਾਨ ਨਾ ਬਣਾਉਣ ਦੇ ਲਈ ਲਾਸ਼ ਤੇ ਬਣੇਗਾ, ਦੂਸਰਾ ਹੋਏਗਾ। ਸੋ ਔਰ ਜੇ ਤੁਸੀਂ ਪੂਨਾ ਪੈਕਟ ਦੇਖੋ ਜਿਹੜਾ ਅੰਬੇਦਕਰ ਔਰ ਗਾਂਧੀ ਦੇ ਵਿਚਾਲੇ ਹੋਇਆ, ਉਸ ਦੇ ਵਿੱਚ ਕਿੰਨਾ ਵੱਡਾ ਜਿਹੜਾ ਉਹ ਅੰਬੇਦਕਰ ਨੂੰ ਸਿੱਖੀ ਵੱਲ ਆਉਣ ਤੋਂ ਰੋਕਣਾ। ਤੁਸੀਂ ਗਾਂਧੀ ਦਾ ਇਹ ਸੀ ਕਿ ਵੀ ਜੇ ਬਣਨਾ ਹੀ ਹੈ ਤੁਸੀਂ ਮੁਸਲਮਾਨ ਕਿਉਂ ਨਹੀਂ ਬਣ ਜਾਂਦੇ? ਉਹ ਪੁੱਛਦਾ ਵੀ ਕੀ ਸਿੱਖ ਬਣਨ ਨਾਲ ਤੁਸੀਂ ਹਿੰਦੂ ਹੀ ਰਹੋਗੇ ਜਾਂ ਉਹਨਾਂ ਨੇ ਕਿਹਾ ਜੀ ਨਹੀਂ, ਸਿੱਖ ਤਾਂ ਅੱਡ ਧਰਮ ਹੈ, ਕਹਿੰਦਾ ਫਿਰ ਮੁਸਲਮਾਨ ਕਿਉਂ ਨਹੀਂ ਬਣ ਜਾਂਦੇ? ਇਸ ਹੱਦ ਤੱਕ ਨਫ਼ਰਤ ਦੇ ਹੁੰਦਿਆਂ ਵੀ ਇਹ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਮਾਸਟਰ ਤਾਰਾ ਸਿੰਘ ਦੀ ਹਿੰਦੂ ਬੈਕਗਰਾਊਂਡ ਜਾਂ ਬਲਦੇਵ ਸਿੰਘ ਦਾ ਟਾਟਾ ਨਗਰ ਦੇ ਕਾਰਖਾਨੇ ਤਾਂ ਉਹਨਾਂ ਤੱਕ ਹੁੰਦਾ, ਪਰ ਮੈਨੂੰ ਇਹ ਲੱਗਦਾ ਵੀ ਜਿਵੇਂ ਅੱਜ ਵੀ ਜੋ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ, ਹੁਣ ਤੁਹਾਨੂੰ ਕੁੰਭ ਦੇ ਵਿੱਚ ਜਾ ਕੇ ਜਿੱਥੇ ਭਗਦੜ 'ਚ ਕਿੰਨੇ ਲੋਕ ਮਰ ਗਏ, ਕੀ ਉੱਥੇ ਹੈ, ਉਸ ਕਿਸਮ ਦੇ ਆਪਣੇ ਲੋਕ ਤੁਹਾਨੂੰ ਮਿਲ ਜਾਣਗੇ। ਜਾਂ ਪੰਜਾਬ ਦੇ ਵਿੱਚ ਜੋ ਜਿਹੜੀ ਹੈ ਉਹ ਖੇ ਉਡਾ ਰਹੇ ਹੈ ਸਾਡੀ ਲੀਡਰਸ਼ਿਪ, ਤਾਂ ਫਿਰ ਉਸ ਦੌਰ ਦੇ ਵਿੱਚ ਵੀ ਇਨਸਪਾਈਟ ਆਫ ਕੁਰਬਾਨੀਆਂ ਵੀ ਚੱਲ ਰਹੀਆਂ ਸੀ ਪੈਰਲਲ, ਆਮ ਸਿੱਖ ਜਿਹੜਾ ਕਮਿਟਡ ਵੀ ਸੀ, ਪਰ ਇਸ ਕਿਸਮ ਦਾ ਹੀ ਭੰਬਲ ਭੂਸਾ ਉਦੋਂ ਵੀ ਹੋਏਗਾ ਕਿ ਭਾਈ ਇਹ ਸਮਝ ਨਹੀਂ ਪਾਏ ਹੈ ਕਿ ਭਾਈ ਇਹ ਗਾਂਧੀ ਔਰ ਇਹਨਾਂ ਦੀ ਕਾਂਗਰਸ ਔਰ ਇਹ ਹਿੰਦੂ ਤਵੀ ਸਿੱਖਾਂ ਬਾਰੇ ਤਾਂ ਉਹਨਾਂ ਨੇ ਕਦੇ ਕੋਈ ਭੁਲੇਖਾ ਰੱਖਿਆ ਹੀ ਨਹੀਂ। ਅਜੇ ਮੁਸਲਮਾਨਾਂ ਨੂੰ ਭਰਮਾਉਣ ਦੇ ਲਈ ਉਹਨਾਂ ਨੇ ਆਪਣਾ ਜਾਲ ਬੁਣਿਆ, ਲੇਕਿਨ ਉਹ ਸਾਡੇ ਪ੍ਰਤੀ ਤਾਂ ਸਿੱਧੀ ਉਹਨਾਂ ਦੀ ਲਾਈਨ ਸੀ ਕਿ ਵੀ ਉਹ ਸਾਡੇ ਬਾਰੇ ਕੀ ਸੋਚਦੇ ਨੇ। ਸੋ ਇਹ ਹਮੇਸ਼ਾ ਇੱਕ ਮੈਂ ਸਮਝਦਾ ਵੀ ਤਾਰੀਖ ਦੇ ਵਿਦਿਆਰਥੀਆਂ ਲਈ, ਹਿਸਟਰੀ ਦੇ ਸਟੂਡੈਂਟਸ ਲਈ ਇਹ ਇੱਕ ਹਮੇਸ਼ਾ ਚੈਲੰਜ ਹੋਏਗਾ ਇਹਨੂੰ ਸਮਝਣਾ ਕਿ ਵਟ ਵਾਜ਼ ਰੋਂਗ ਵਿਦ ਦ ਸਿੱਖਸ ਐਟ ਦੈਟ ਟਾਈਮ, ਤੇ ਅੱਜ ਵਾਲੇ ਵੀ ਇਹ ਸਮਝਣ ਕਿ ਵਟ ਇਜ਼ ਰੋਂਗ ਵਿਦ ਮੈਜੋਰਿਟੀ ਆਫ ਅਸ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ ਅੱਜ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।